ਵੇਖੋ ਵੇਖੋ ਨਾ ਉਹ ਹਸੀਨ ਆਉਂਦਾ, ਵੇਖੋ ਵੇਖੋ ਨਾ ਉਹ ਹਸੀਨ ਆਉਂਦਾ। ਉਲਫਤ ਟੁਰ ਗਿਆ ਏ ਨਹੀਂ ਯਕੀਨ ਆਉਂਦਾ, ਉਲਫਤ ਟੁਰ ਗਿਆ ਏ नहीं यकीन आਉਂਦਾ। बिस्मिल्लाहिर्रहमानिर्रहीम। कालू इन्ना लिल्लाहि व इन्ना अलैहि राजिऊन। हज़रत किबला पीर सैयद दीवान उल्फत तनवीर बुखारी रहमतुल्लाह अलैह, अजीम सूफी शायर दरवेश वली ਜਿਹੜੇ ਕੱਲ ਜਹਾਨੇ ਫਾਨੀ ਤੋਂ ਕੂਚ ਕਰ ਗਏ ਨੇ, ਚਲਾਣ ਕਰ ਗਏ ਨੇ। ਅੱਲਾ ਸਾਈਂ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ ਔਰ ਆਪ ਨੂੰ ਜੰਨਤ ਅਲ ਫਿਰਦੌਸ 'ਚ ਆਲਾ ਮਕਾਮ ਅਤਾ ਫਰਮਾਏ। ਅੱਜ ਦਾ ਅਸੀਂ ਫਕੀਰੀ ਦਾ ਪ੍ਰੋਗਰਾਮ ਜਿਹੜਾ ਇੱਥੇ ਪੇਸ਼ ਕਰਾਂਗੇ ਟੀਵੀ ਤਨਵੀਰ ਬੁਖਾਰੀ ਤੋਂ, ਅਸੀਂ ਹਜ਼ਰਤ ਕਿਬਲਾ पीर सैयद दीवान उल्फत तनवीर बुखारी सरकार रहमतुल्लाह अलैह दी रूह नूं विसाल सुआब पहुँचाने लई चारा करांगे और कुछ वलियां दी गल्लां, कुछ फकर दियां गल्लां, कुछ फकीरी दियां गल्लां, कुछ मार्फत दियां गल्लां, कुछ तसव्वुफ दियां गल्लां अज दे प्रोग्राम च पेश करांगे। टीवी तनवीर बुखारी वेखण वालियां नूं सारियां नूं जी आयां नूं अस्सलामु अलैकुम व रहमतुल्लाहि व बरकातुहू। असीं अक्सर हुजरा मुबारक दरगाह पीर दीवान सैयद अब्दुल्ला शाह बुखारी सरकार रहमतुल्लाह अलैह तो फकर फकीरी दे प्रोग्राम पेश करते रहने हैं, जिहड़े तुसीं बहुत पसंद फरमांदे हो। तुहाडा फीडबैक सानूं मिलदा रहिंदा है। अज असीं खसूसी ट्रांसमिशन जिहड़ी है, खसूसी रिकॉर्डिंग जिहड़ी है जनाबे किबला हज़रत दीवान पीर सैयद उल्फत तनवीर बुखारी रहमतुल्लाह अलैह दी याद च कर रहे हैं। अल्लाह ताला उन्हां दे दर्जात बुलंद फरमाए। आमीन। सारे दोस्तां दी इजाजत नाल गलकत करने हैं और गलकत असीं की करनी है, गलकत साडे कोलों लिखी पई है, होई पई है। उहदे विचों ही हज़रत पीरो मुर्शद सैयदना तनवीर बुखारी मज़ल्ला ताला सरकार दे दीवान चों एक गज़ल कुछ अशार मैं पेश करांगा और वो सारी दा गज़ल दा लुबे लबाब इस दुनिया दी बेसबाती नाल है और मार्फत दी रंगां नाल तुरची हुई है गज़ल है। तुसीं इहनूं सुनो, इंजॉय करो और मज़ा लवो। मैं तुहाडी खिदमत च पेश करना। इजाजत बाबा जी। ठीक है। उस फरमांदे ने अज किसे दी कल नूं किसे दी है, अज किसे दी कल नूं किसे दी है, किसे चीज ते किसे नूं मान कादा। अज किसे दी कल नूं किसे दी है, किसे चीज ते किसे नूं मान कादा। ओ जिंद तीक जद अपनी नहीं बनदी, दावा करे ते करे इंसान कादा। अज किसे दी कल नूं किसे दी किसे चीज ते किसे नूं मान कादा। जिंद तीक जद अपनी नहीं बनदी, दावा करे ते करे इंसान कादा। आ फरमांदे ने पखीवास मलकीयतां की छड्डण, जिसे तकिए विच सामान कादा। पखीवास मलकीयतां की छड्डण, दिसे तकिए विच सामान कादा। कुल्ला कोठड़ी कोई जे डिग भी पै ते हुंदा वाह नूं दस नुकसान कादा। करनी की सी वड्डड़ी पंड बन के,
ਕਰਨੀ ਕੀ ਸੀ ਵੱਡੜੀ ਪੰਡ ਬਨ ਕੇ, ਬਾਲੇ ਭਾਰ ਦਾ ਬਾਲਾ ਨੁਕਸਾਨ ਕਾਦਾ, ਬਾਲੇ ਭਾਰ ਦਾ ਬਾਲਾ ਗੁਮਾਨ ਕਾਦਾ। ਕਰਨੀ ਕੀ ਸੀ ਵੱਡੜੀ ਪੰਡ ਬਨ ਕੇ, ਬਾਲੇ ਭਾਰ ਦਾ ਬਾਲਾ ਗੁਮਾਨ ਕਾਦਾ। ਦੁੱਖਾਂ ਚੂੰਡ ਕੇ ਖਾ ਲਿਆ ਜ਼ਿੰਦਗੀ ਨੂੰ, ਔਰ ਰੱਖਾਂ ਮਿੱਟੀ ਨਗੂਣੀ ਦਾ ਧਿਆਨ ਕਾਦਾ। ਦੁੱਖਾਂ ਚੂੰਡ ਕੇ ਖਾ ਲਿਆ ਜ਼ਿੰਦਗੀ ਨੂੰ, ਰੱਖਾਂ ਮਿੱਟੀ ਨਗੂਣੀ ਦਾ ਧਿਆਨ ਕਾਦਾ। ਮੈਨੂੰ ਗਰਜ਼ ਦਰਿਆ ਦੇ ਚੀਰਨੇ ਥੀ, ਮੈਨੂੰ ਗਰਜ਼ ਦਰਿਆ ਦੇ ਚੀਰਨੇ ਥੀ, ਮੇਰਾ ਆਡਾ ਏ ਨਾਲ ਤੂਫਾਨ ਕਾਦਾ। ਵਾਹ 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 ਜੀ, ਮੈਨੂੰ ਗਰਜ਼ ਦਰਿਆ ਦੇ ਚੀਰਨੇ ਥੀ, ਮੇਰਾ ਆਡਾ ਏ ਨਾਲ ਤੂਫਾਨ ਕਾਦਾ। ਘੜੀ ਚਿਰਕਾ ਜ਼ਰਾ ਕੁ ਜਾ ਪੁੱਜ ਸਾਂ, ਇੰਨੀ ਗੱਲ ਦਾ ਰੋਣ ਕੁਰਲਾਨ ਕਾਦਾ। ਵਾਹ ਵਾਹ ਵਾਹ, ਘੜੀ ਚਿਰਕਾ ਹੀ ਜ਼ਰਾ ਕੁ ਜਾ ਪੁੱਜ ਸਾਂ, ਇੰਨੀ ਗੱਲ ਦਾ ਰੋਣ ਕੁਰਲਾਨ ਕਾਦਾ। ਭੂ ਵਾਂਡਿਆਂ ਵਾਹ ਵੀ ਵੰਡ ਲਈਏ, ਭੂ ਵਾਂਡਿਆਂ ਵਾਹ ਵੀ ਵੰਡ ਲਈਏ, ਹੁਣ ਰਿਹਾ ਏ ਤੇਰਾ ਅਸਮਾਨ ਕਾਦਾ। ਹਾਏ ਹਾਏ ਵਾਹ ਵਾਹ ਵਾਹ, ਭੂ ਵਾਂਡਿਆਂ ਵਾਹ ਵੀ ਵੰਡ ਲਈਏ, ਓ ਹੁਣ ਰਿਹਾ ਏ ਤੇਰਾ ਅਸਮਾਨ ਕਾਦਾ। ਮਿੱਟੀ ਪਈ ਅੱਜ ਸੋਨੇ ਦੇ ਮੁੱਲ ਵਿਕਦੀ, ਉਹ ਛੱਤ ਲਵੇ ਕੋਈ ਮਾੜਾ ਮਕਾਨ ਕਾਦਾ। ਵਾਹ ਵਾਹ, ਮਿੱਟੀ ਪਈ ਅੱਜ ਸੋਨੇ ਦੇ ਮੁੱਲ ਵਿਕਦੀ, ਛੱਤ ਲਵੇ ਕੋਈ ਮਾੜਾ ਮਕਾਨ ਕਾਦਾ। ਖੇਡ ਖੇਡ 'ਚ ਸ਼ੀਸ਼ੜਾ ਟੁੱਟ ਜਾਂਦਾ, ਅੱਲਾ ਖੇਡ ਖੇਡ 'ਚ ਸ਼ੀਸ਼ੜਾ ਟੁੱਟ ਜਾਂਦਾ। ਰੱਖਣ ਖਿਆਲ ਕੁਝ ਬਾਲ ਨਦਾਨ ਕਾਦਾ। ਵਾਹ, ਖੇਡ ਖੇਡ 'ਚ ਸ਼ੀਸ਼ੜਾ ਟੁੱਟ ਜਾਂਦਾ, ਖੇਡ ਖੇਡ 'ਚ ਸ਼ੀਸ਼ੜਾ ਟੁੱਟ ਜਾਂਦਾ। ਰੱਖਣ ਖਿਆਲ ਕੁਝ ਬਾਲ ਨਦਾਨ ਕਾਦਾ। ਮੈਨੇ ਕੀਮਤੀ ਹੋਣ ਦੇ ਕੀ ਹੁੰਦੇ, ਜਾਣੇ ਡੂੰਗੜਾ ਭੇਤ ਅਣਜਾਣ ਕਾਦਾ। ਵਾਹ ਵਾਹ, ਮਾਣੇ ਕੀਮਤੀ ਹੋਣ ਦੇ ਕੀ ਹੁੰਦੇ, ਜਾਣੇ ਜਾਣੇ ਡੂੰਗੜਾ ਭੇਤ ਅਣਜਾਣ ਕਾਦਾ। ਖਾਲੀ ਸਖਣੇ ਮੰਦਰ ਦੀ ਇੱਕ ਗੁੱਠੇ, ਪੈ ਬੁੱਤੀ ਬੁੱਤ ਨੇ ਸਿਰ ਵੱਡੇ। ਖਾਲੀ ਸਖਣੇ ਮੰਦਰ ਦੀ ਇੱਕ ਗੁੱਠੇ, ਪੈ ਬੁੱਤੀ ਬੁੱਤ ਨੇ ਸਿਰ ਵੱਡੇ। ਹੋਏ ਅੱਲਾ ਵਾਲੀ ਕੋਈ ਸ਼ੈ ਨਹੀਂ ਨਜ਼ਰ ਆਉਂਦੀ, ਐਵੇਂ ਕਰਾਂ ਤਨਵੀਰ ਬਿਆਨ ਕਾਦਾ। ਵਾਲਿਆਂ ਨੂੰ ਮੁਖਾਤਬ ਕਰਦਿਆਂ ਹੋਇਆਂ, ਇਸ ਜੱਗ ਦੇ ਵਾਸੀਆਂ ਨੂੰ, ਇਸ 6 ਅਰਬ ਮਖਲੂਕ ਨੂੰ ਮੁਖਾਤਬ ਕਰਦਿਆਂ ਹੋਇਆਂ, ਵਕਤ ਦੇ ਵਲੀ ਗੌਸ ਕੁਤਬ ਕਲੰਦਰ ਅਬਦਾਲ ਫਰਮਾਉਂਦੇ ਨੇ, ਐ ਬੰਦਿਓ, ਐ ਹਜ਼ਰਤ ਇਨਸਾਨ, ਐ ਦੁਨੀਆ 'ਚ ਡੁੱਬੇ ਹੋਏ ਲੋਗੋ, ਐ ਦੁਨੀਆ ਦੇ ਪਿੱਛੇ ਅੰਨਿਆਂ ਵਾਂਗ ਭੱਜਦੇ ਹੋਏ ਲੋਗੋ, ਐ ਦੁਨੀਆ ਦੀ ਖਾਤਰ ਅਜ਼ੀਮ ਰਿਸ਼ਤਿਆਂ ਨੂੰ ਠੁਕਰਾਉਂਦੇ ਹੋਏ ਲੋਗੋ, ਇਸ ਝੂਠੀ ਦੁਨੀਆ ਦੀ ਖਾਤਰ, ਇਸ ਝੂਠੀ ਦੌਲਤ ਦੀ ਖਾਤਰ, ਇਸ ਝੂਠੀ ਆਨ ਬਾਣ ਔਰ ਤਕੱਬਰ ਦੀ ਖਾਤਰ ਹਕੀਕਤ ਤੋਂ ਮੁਨਹਰਿਫ ਹੋਣ ਵਾਲੇ ਲੋਕੋ, ਤੁਹਾਨੂੰ ਸਮੇਂ ਦੇ ਵਲੀ, ਤੁਹਾਨੂੰ ਸਮੇਂ ਦੇ ਗੌਸ ਕੁਤਬ ਅਬਦਾਲ ਤੁਹਾਨੂੰ ਇਹ ਮੈਸੇਜ ਦੇ ਰਹੇ ਨੇ, ਤੁਹਾਨੂੰ ਇਹ ਸਦਾ ਦੇ ਰਹੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਤੁਸੀਂ ਬਣਾਈ ਬੈਠੇ ਹੋ ਦੁਨੀਆ ਦੀਆਂ, ਇਹ ਕੋਠੀਆਂ, ਇਹ ਕਾਰਾਂ, ਇਹ ਪੈਸਾ ਧੇਲਾ, ਇਹ ਸੋਨਾ ਰੱਪਾ, ਇਹ ਜੋ ਵੀ ਤੁਸੀਂ ਲਵੇਟਦੇ ਪਏ ਹੋ, ਤੁਸੀਂ ਇਹਦੇ ਮਾਲਕ ਕੋਈ ਨਹੀਂ। ਇਹ ਅੱਲਾ ਨੇ ਤੁਹਾਨੂੰ ਆਰਜ਼ੀ ਤੌਰ ਤੇ ਦਿੱਤੀਆਂ ਕਿ ਇਨਾਮ ਸਮਝ ਕੇ ਜਾਂ ਇਮਤਿਹਾਨ ਸਮਝ ਕੇ। ਜੇ ਕੁਝ ਹੈ ਤੇ ਫਿਰ ਵੀ ਇਮਤਿਹਾਨ ਹੈ, ਜੇ ਕੁਝ ਨਹੀਂ ਹੈ ਤੇ ਫਿਰ ਵੀ ਇਮਤਿਹਾਨ ਹੈ। ਆਪ ਫਰਮਾਉਂਦੇ ਨੇ, ਐ ਹਜ਼ਰਤ ਇਨਸਾਨ, ਐ ਦੁਨੀਆ ਦੇ 6.5 ਅਰਬ ਲੋਕੋ, ਇਹ ਜਿਹੜੀ ਚੀਜ਼ਾਂ ਦੇ ਉੱਤੇ ਤੁਸੀਂ ਮੱਲ ਮਾਰ ਕੇ ਬੈਠੇ ਹੋ, ਇਹ ਜਿਹੜੇ ਚੀਜ਼ਾਂ ਦੀ ਖਾਤਰ ਤੁਸੀਂ ਕਿਸੇ ਨੂੰ ਖਾਤਰ 'ਚ ਨਹੀਂ ਲੈ ਕੇ ਆਉਂਦੇ, ਇਹ ਤੁਹਾਡੀਆਂ ਨਹੀਂ। ਇਹ ਚੀਜ਼ਾਂ ਅੱਜ ਕਿਸੇ ਦੀ ਏ, ਇਹ ਅੱਜ ਚੀਜ਼ ਕਿਸੇ ਦੀ ਏ, ਇਹ ਕੱਲ ਨੂੰ ਫਿਰ ਕਿਸੇ ਦੀ ਏ। ਤੇ ਫਿਰ ਜਦ ਇਹ ਤੁਹਾਡੀ ਹੈ ਹੀ ਨਹੀਂ ਤੇ ਫਿਰ ਕਿਸੇ ਵੀ ਚੀਜ਼ ਤੇ ਕਿਸੇ ਨੂੰ ਕਿਹੜੀ ਗੱਲ ਦਾ ਮਾਣ ਹੈ। ਕੋਈ ਚੀਜ਼ ਜਦ ਤੁਹਾਡੀ ਨਹੀਂ, ਜੇ
ਜੇ ਦੌਲਤ ਹੈ ਤੇ ਉਹ ਵੀ ਕੱਲ ਨੂੰ ਕਿਸੇ ਦੀ ਹੈ, ਜੀ ਸਰ। ਜੇ ਜ਼ਮੀਨ ਹੈ ਤੇ ਉਹ ਵੀ ਕੱਲ ਨੂੰ ਕਿਸੇ ਦੀ ਹੈ, ਜੇ ਮਕਾਨ ਹੈ ਤੇ ਉਹ ਵੀ ਕੱਲ ਨੂੰ ਕਿਸੇ ਦਾ ਹੈ, ਜੀ ਜੇ ਜਵਾਨੀ ਹੁਸਨ ਹੈ ਤੇ ਉਹ ਵੀ ਤੁਹਾਡਾ ਨਹੀਂ, वो भी खत्म होने वाली चीज है, हर चीज खत्म होने वाली है। इसलिए आप फरमा रहे ने दुनिया पूरी नु मतवजो करके दुनिया वाले हो फकीर दी गल सुनो, तुसी किसी भी चीज दे मालिक नहीं, ਤੁਹਾਨੂੰ अगर अल्लाह ने किसी चीज दी मलकीयत दी तो ਤੁਹਾਡਾ ईमान है, बेशक वो ਤੁਹਾਡਾ तकवा है, वो ਤੁਹਾਡਾ यकीन है, वो ਤੁਹਾਡਾ सबर है, ਤੇ ਤੁਸੀਂ ਉਹਦੇ ਤੇ ਸ਼ਾਕਰ ਰਹੋ, ਸਾਬਰ ਸ਼ਾਕਰ ਹੋ ਕੇ ਉਹਦੇ ਤੇ ਗੁਜ਼ਾਰਾ ਕਰੋ, ਆਪਣੀ ਜ਼ਿੰਦਗੀ ਦੇ ਦਿਨ ਪੂਰੇ ਕਰੋ, ਆਪਣੀ ਹਯਾਤੀ ਦੇ ਦਿਨ ਪੂਰੇ ਕਰੋ, ਨਾ ਕਿ ਇਸ ਦੁਨੀਆ ਤੇ ਦਿਲ ਲਾ ਕੇ ਪਲਾਟ ਵੱਲੋਂ ਜ਼ਮੀਨਾਂ ਵੱਲੋਂ ਪੈਸਾ ਇਕੱਠਾ ਕਰੋ, ਬੰਦੇ ਮਾਰੋ, ਕਤਲੋਗਾਰਤ ਕਰੋ, ਬਦਅਮਨੀ ਪੈਦਾ ਕਰੋ, ਨਫ਼ਰਤ ਪੈਦਾ ਕਰੋ, ਇੱਕ ਦੂਜੇ ਨੂੰ ਹੀਚ ਸਮਝੋ, ਇਨਸਾਨੀਅਤ ਦੀ ਤੋਹੀਨ ਕਰੋ। ਓਏ ਬੰਦੇ ਤੂੰ ਇਸ ਵਾਸਤੇ ਦੁਨੀਆ ਤੇ ਨਹੀਂ ਆਇਆ, ਤੈਨੂੰ ਘੱਲਿਆ ਦੁਨੀਆ ਤੇ ਆਪਣੇ ਆਪ ਨੂੰ ਪਛਾਣ, ਆਪਣੇ ਨਫਸ ਨੂੰ ਪਛਾਣ, ਆਪਣੇ ਮੁਰਸ਼ਦ ਨੂੰ ਪਛਾਣ, ਆਪਣੇ ਰੱਬ ਨੂੰ ਪਛਾਣ, ਤੈਨੂੰ ਘੱਲਿਆ ਇਬਾਦਤ ਕਰਨ ਲਈ। वारस बंदगी वास्ते घलिया है ते आ जुटे हैं पहनने खावने नु। वारस शाह इत्थे कोई लाइन च फरमाते ने बंदे तेनू अल्लाह ने बंदगी वास्ते घलिया है, ते बंदगी की है बंदे दा एहतराम है, बंदगी की है बंदे दा एहसास है, बंदगी की है बंदे नाल प्यार है, बंदगी की है दान करना, बंदगी की है हर चीज नू छड़ के इंसान नू अहमियत देनी, इंसानियत दी गल करनी। ਤੇ ਤੈਨੂੰ ਤੇ ਘੱਲਿਆ ਸੀ ਬੰਦਗੀ ਵਾਸਤੇ, ਤੇ ਤੂੰ ਕੀ ਕੀਤਾ ਕਿ ਜੁਟ ਗਿਆ ਆ ਕੇ ਡਹਿ ਪਿਆ ਜੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣ ਦੀਆਂ ਗੱਲਾਂ, ਸਵੇਰੇ ਕੀ ਖਾਣਾ ਹੈ, ਦੁਪਹਿਰ ਨੂੰ ਕੀ ਖਾਣਾ ਹੈ, ਸ਼ਾਮ ਨੂੰ ਕਿਹੜੀ ਚਾਹ ਪੀਣੀ ਹੈ, ਡਿਨਰ ਕਿਹੜਾ ਕਰਨਾ ਹੈ, ਬ੍ਰੇਕਫਾਸਟ ਕਿਹੜਾ ਕਰਨਾ ਹੈ, ਗੋਲੀਆਂ ਕਿਹੜੀਆਂ ਖਾਣੀਆਂ ਨੇ, ਪਾਣੀ ਕਿਹੜਾ ਪੀਣਾ ਹੈ। ਇਹ ਸਾਰੀਆਂ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਤੂੰ ਲਵੇਟੀ ਜਾਣਾ ਹੈ, ਜਿਹੜੀਆਂ ਚੀਜ਼ਾਂ ਤੇ ਤੂੰ ਕਾਬਜ਼ ਹੋਇਆ ਹੈ, ਇਹ ਤੇਰੀਆਂ ਨਹੀਂ, ਇਹ ਤੈਨੂੰ ਇੱਕ ਇਮਤਿਹਾਨ ਦੇ ਤੌਰ ਤੇ ਦਿੱਤੀਆਂ ਨੇ। ਇਹ ਜਵਾਨੀ, ਇਹ ਤਾਕਤ, ਇਹ ਜ਼ਿੰਦਗੀ, ਇਹ ਸਾਹ, ਇਹ ਅਮਾਨਤ ਨੇ ਰੱਬ ਦੀ, ਜਿਹਨੇ ਤੈਨੂੰ ਤੋਰਿਆ ਇਸ ਦੁਨੀਆ ਤੇ। ਤੇ ਤੂੰ ਕਿਸ ਚੀਜ਼ ਦਾ ਤਕੱਬਰ ਕਰਨਾ ਹੈ ਜਿਹੜੀ ਚੀਜ਼ ਤੇਰੀ ਆਪਣੀ ਨਹੀਂ। ਇਹ ਜਿਹੜੀ ਤੈਨੂੰ ਦੌਲਤ ਮਿਲੀ ਤੇਰੀ ਤੂੰ ਨਾਲ ਲੈ ਕੇ ਆਇਆ ਸੈਂ, ਇਹ ਜਿਹੜੀ ਤੂੰ ਜ਼ਮੀਨਾਂ ਜ਼ਮੂਨਾਂ ਤੇ ਭੋਏ ਤੇ ਡੰਗਰ ਤੇ ਇਹ ਸਾਰਾ ਕੁਝ ਨਾਲ ਲੈ ਕੇ ਆਇਆ ਸੈਂ। ਜਿਹੜਾ ਸੋਨੇ ਤੇ ਮੋਤੀਆਂ ਤੋਂ ਬਲ ਮਾਰ ਕੇ ਬੈਠਾ, ਬੈਂਕ ਬੈਲੈਂਸ ਬਣਾ ਕੇ ਬੈਠਾ, ਇਹ ਸਾਰਾ ਕੁਝ ਨਾਲ ਲੈ ਕੇ ਆਈ ਹੈ, ਨਾਲ ਲੈ ਕੇ ਜਾਣਾ ਹੀ। ਜਿਹਨਾਂ ਤੂੰ ਤਕੱਬਰ ਕਰਨਾ, ਥੋੜੀ ਜਿਹੀ ਤਾਕਤ ਤੈਨੂੰ ਮਿਲ ਜਾ, ਥੋੜਾ ਹੁਸਨ ਮਿਲ ਜਾ, ਥੋੜੀ ਜਵਾਨੀ ਮਿਲ ਜਾ, ਤੇ ਤੂੰ ਮੁਤਕੱਬਰ ਹੋ ਜਾਣਾ। ਇਹ ਸਾਰੀਆਂ ਚੀਜ਼ਾਂ ਤੂੰ ਨਾਲ ਲੈ ਕੇ ਆਏ ਜਾਂ ਨਾਲ ਲੈ ਕੇ ਜਾਣੀਆਂ ਨੇ। ਤੁਹਾਨੂੰ ਮੁਰਸ਼ਿਦ ਫਰਮਾ ਰਹੇ ਨੇ, ਐ ਹਜ਼ਰਤ ਇਨਸਾਨ, ਐ 6.5 ਅਰਬ ਇਨਸਾਨ ਦੁਨੀਆ ਦੇ ਕੁਰੇ ਅਰਜ਼ ਤੇ ਫਿਰਨ ਵਾਲੇ ਬੰਦੇ ਆ, ਬੇਖਬਰ ਹੋ ਕੇ ਫਿਰਨ ਵਾਲੇ ਬੰਦੇ ਆ। ਕੰਨ ਖੋਲ, ਅੱਖਾਂ ਖੋਲ, ਦਿਮਾਗ ਦੀਆਂ ਸੁੱਤੀਆਂ ਨਾੜਾਂ ਖੋਲ। ਅੱਜ ਕਿਸੇ ਦੀ, ਕੱਲ ਨੂੰ ਕਿਸੇ ਦੀ ਏ, ਉਹ ਕਿਸੇ ਚੀਜ਼ ਤੇ ਕਿਸੇ ਨੂੰ ਮਾਨ ਕਾਦਾ। ਇਹ ਜਿੰਦ ਤੀਕ ਜਦ ਆਪਣੀ ਨਹੀਂ ਬਣਦੀ ਦਾਵਾ ਕਰੇ ਤੇ ਕਰੇ ਇਨਸਾਨ ਕਾਦਾ। ਐ ਹਜ਼ਰਤ ਇਨਸਾਨ, ਇਹ ਜਿਹੜੀ ਤੇਰੀ ਜਿੰਦ ਹੈ, ਇਹ ਜਿਹੜੀ ਤੇਰੀ ਰੂਹ ਹੈ, ਇਹ ਜਿਹਨੂੰ ਤੂੰ ਸਵਾਰਦਾ ਰਹਿਣਾ, ਜਿਹਨੂੰ ਤੂੰ ਖਵਾਉਂਦਾ ਪਿਆਂਦਾ ਰਹਿਣਾ, ਜਿਹਨੂੰ ਤੂੰ ਤੋਰਾ ਫੇਰਾ ਕਰਾਉਂਦਾ ਰਹਿਣਾ, ਜੇ ਤੂੰ ਲਿਬਾਸ ਪਾਉਣਾ, ਖੁਸ਼ਬੂਆਂ ਲਾਉਣਾ, ਇੰਜ ਕਰਨਾ ਤੇ ਉਹ ਕਰਨਾ, ਮਿੱਟੀ ਦੇ ਲੱਗਣ ਦਾ ਵਜੂਦ ਨੂੰ, ਇਹ ਜਿੰਦ ਵੀ ਤੇਰੀ ਨਹੀਂ। ਇਹ ਜਿੰਦ ਦਾ ਮਾਲਕ ਵੀ ਹੋਰ ਹੈ, ਇਹ ਵੀ ਤੇਰੀ ਨਹੀਂ ਬਣਦੀ, ਜਿੰਦ ਵੀ ਤੇਰੀ ਨਹੀਂ। ਤੇ ਫੇਰ ਤੂੰ ਕਿਹੜੇ ਦਾਅਵੇ ਕਰਨਾ ਹੈ, ਕਿਹੜੀ ਹੁਕੂਮਤ ਦੇ ਦਾਅਵੇ ਕਰਨਾ ਹੈ, ਔਰ ਤੂੰ ਕਿਹੜੀ ਦੌਲਤ ਦੇ ਦਾਅਵੇ ਕਰਨਾ ਹੈ, ਕਿਹੜੀ ਤਾਕਤ ਦੇ ਤੂੰ ਦਾਅਵੇ ਕਰਨਾ ਹੈ, ਤੂੰ ਕੀ ਚਾਹਨਾ ਹੈ, ਉਹ ਚਾਹਨਾ ਕੀ ਹੈ। ਉਹ ਦੁਨੀਆ 'ਚ ਪਾਗਲ ਹੋ ਕੇ ਫਿਰਨ ਵਾਲਿਆ, ਦੁਨੀਆ ਦੀ ਚੀਜ਼ਾਂ ਤੇ ਇਨਸਾਨਾਂ ਦੀ ਤੋਹੀਨ ਕਰਨ ਵਾਲਿਆ ਬੰਦਿਆ, ਕੀ ਚਾਹਨਾ ਤੂੰ। ਤੁਹਾਨੂੰ ਬਾਬਾ ਜੀ ਇਹ ਕਹਿ ਰਹੇ ਨੇ, ਆਪਣੇ ਅਮਾਲ ਉੱਚੇ ਕਰੋ, ਆਪਣੇ ਇਖਲਾਕ ਉੱਚੇ ਕਰੋ, ਆਪਣੀ ਸੋਚਾਂ ਨੂੰ ਉੱਚਿਆ ਕਰੋ, ਨਾ ਕਿ ਦੌਲਤਾਂ ਇਕੱਠੀਆਂ ਕਰੋ ਤੇ ਇੰਜ ਕਰੋ ਤੇ ਇੰਜ ਕਰੋ ਤੇ ਇੰਜ ਕਰੋ, ਤੇ ਖਾਈ ਜਾਓ ਤੇ ਪੀਵੀ ਜਾਓ, ਖਾਣਾ ਕੀ ਤੇ ਪਹਿਨਣਾ ਕੀ, ਖਾਣਾ ਕੀ ਤੇ ਪਹਿਨਣਾ ਕੀ। ਇਹ ਕਿਹੜੇ ਕੰਮ ਨੇ। ਵੇਖੋ ਜਾ ਕੇ ਨਬੀਆਂ ਦੀ ਜ਼ਿੰਦਗੀਆਂ, ਵੇਖੋ ਜਾ ਕੇ ਵਲੀਆਂ ਦੀ ਜ਼ਿੰਦਗੀਆਂ, ਵੇਖੋ ਜਾ ਕੇ ਕੌਸਾ ਕੁਤਬਾ ਅਬਦਾਲਾਂ ਦੀ ਜ਼ਿੰਦਗੀਆਂ, ਜਿਨ੍ਹਾਂ ਨੇ ਇੱਕ ਜੋੜੇ ਦੇ ਵਿੱਚ ਹਯਾਤੀਆਂ ਗੁਜ਼ਾਰ ਛੱਡੀਆਂ ਨੇ। ਉਹਨਾਂ ਨੂੰ ਗੜ ਗੜ ਕੇ ਪਾ ਕੇ ਤੇ ਆਪਣੇ ਅੱਲਾ ਦੇ ਨਾਲ ਇਸ਼ਕ ਨੂੰ ਨਿਭਾ ਛੱਡਿਆ।
ਇੱਕ ਅਸੀਂ ਆ 7 ਜੋੜੇ ਪਾਣੇ ਆ ਸਵੇਰੇ ਤੇ 7 ਜੋੜੇ ਲਾਣੇ ਸਵੇਰੇ ਤੇ 9 ਕਿਸਮ ਦੇ ਖਾਣੇ ਖਾਣੇ ਆ ਤੇ ਰੈਸਟਾਂ ਕਰਨੇ ਆ ਤੇ ਖੋਰੇ ਕੀ ਅਸੀਂ ਇਸ ਦੁਨੀਆ ਦੇ ਵਿੱਚ ਅਸੀਂ ਆਪਣੇ ਆਪ ਬਣਾ ਕੇ ਤੁਰੇ ਫਿਰਨੇ ਆ ਜਿਹਦੀ ਹਕੀਕਤ ਹੀ ਕੋਈ ਨਹੀਂ। ਇੱਕ ਲਮਹੇ ਦੀ ਗੱਲ ਏ ਸਾਹ ਆਇਆ ਕਿ ਨਾ ਆਇਆ, ਇੱਕ ਸਾਹ ਦੀ ਖੇਡ ਹੈ। ਜਿਵੇਂ ਸਾਡੇ ਮੁਰਸ਼ਦ ਪਾਕ ਜਨਾਬ ਕਿਬਲਾ हजरत दीवान सैयद पीर उल्फत तनवीर बुखारी सरकार 7 MA कीते, नौकरियां कीतियां, चाकरियां कीतियां, अपने मुर्शद दे हुक्म जो रहा आल नूं पढ़ा गया, औलाद नूं पढ़ा गया, दान कर गया ते जान लगे जवानी दे विच ऐन शबाब दे विच लम्हे दे विच उन्हां दी रूह जिहड़ी परवाज कर गई। फजर दी नमाज पढ़ी, रब रसूल नूं याद कीता ते जिहड़ी अपनी जान अपने मालिक हकीकी दे हवाले कर दित्ती। इन्नी खेड़ है ਜਿਹਨੂੰ ਅਸੀਂ ਸਮਝਦੇ ਪਏ, ਜਿਹਨੂੰ ਅਸੀਂ ਫਾਲੋ ਨਹੀਂ ਕਰਦੇ ਪਏ, ਜਿਹਨੂੰ ਅਸੀਂ ਫਾਲੋ ਨਹੀਂ ਕਰ ਸਕਦੇ ਪਏ। ਤੇ ਅਸੀਂ ਇਹ ਪੱਖੀਵਾਸ, ਜਿਸ ਪੱਖੀਵਾਸ ਨਹੀਂ ਹੁੰਦੇ ਇੱਥੋਂ ਉੱਠੇ ਤੇ ਉੱਥੋਂ ਉੱਠੇ, ਇਹ ਮਿਸਾਲ ਇਨਸਾਨਾਂ ਦੀ ਵੇਂਜੀ ਹੈ ਕਿ ਅਸੀਂ ਇਹ ਦੁਨੀਆ ਤੇ ਸਾਡੀ ਹਸੀਅਤ ਪੱਖੀਵਾਸ ਵਾਲੀ ਹੈ। ਅੱਜ ਅਸੀਂ ਇਹ ਝੁੱਗੀਆਂ ਹੀ ਲਾ ਕੇ ਬੈਠੇ ਆ ਤੇ ਕੱਲ ਨੂੰ ਸਾਡੀਆਂ ਰੂਹਾਂ ਪਤਾ ਨਹੀਂ ਕਿੱਥੇ ਦੇ ਕਿੱਥੇ ਨੇ। ਤੇ ਇਹ ਜਿਹੜੇ ਪੱਖੀਵਾਸ ਹੁੰਦੇ ਨੇ, ਪੱਖੀਵਾਸ ਟਾਈਪ ਲੋਕ ਹੁੰਦੇ ਨੇ, ਇਹ ਝੁੱਗੀਆਂ ਵਾਲੇ, ਇਹਨਾਂ ਦੀ ਕਿਹੜੇ ਕੋਈ ਮਲਕੀਅਤ ਹੁੰਦੀ ਹੈ, ਇਹਨਾਂ ਦੇ ਕਿਹੜੇ ਕੋਈ ਕਿੱਲੇ ਹੁੰਦੇ ਨੇ। ਇਹ ਇੱਥੋਂ ਝੁੱਗੀਆਂ ਪੱਟੀਆਂ ਉੱਥੇ ਲਾ ਲਈਆਂ, ਉੱਥੇ ਝੁੱਗੀਆਂ ਪੱਟੀਆਂ ਉੱਥੇ ਲਾ। ਫਕੀਰ ਵੀ ਇੰਝ ਹੀ ਹੁੰਦੇ ਨੇ। ਫਕੀਰਾਂ ਦੀ ਵੀ ਕੋਈ ਦੁਨੀਆ ਦੇ ਵਿੱਚ ਦੌਲਤ ਨਹੀਂ ਹੁੰਦੀ, ਕੋਈ ਉਹਨਾਂ ਦੇ ਮਕਾਨ ਨਹੀਂ ਹੁੰਦੇ, ਕੋਈ ਉਹਨਾਂ ਦੀ ਜ਼ਮੀਨਾਂ ਨਹੀਂ ਹੁੰਦੀਆਂ, ਕੋਈ ਉਹਨਾਂ ਦੇ ਬੈਂਕ ਬੈਲੈਂਸ ਨਹੀਂ ਹੁੰਦੇ, ਉਹਨਾਂ ਕੋਲ ਸੋਨੇ ਮੋਤੀ ਲਾਲ ਨਹੀਂ ਹੁੰਦੇ। ਉਹਨਾਂ ਦੀ ਗੱਲਾਂ ਹੀ ਜਿਹੜੀਆਂ ਨੇ, ਉਹਨਾਂ ਦੇ ਜਿਹੜੇ ਅਖਾਣ ਨੇ ਉਹ ਹੀ ਸੋਨਾ ਨੇ, ਉਹਨਾਂ ਦੀ ਜਿਹੜੀ ਬਾਤਾਂ ਨੇ ਉਹ ਹੀ ਲਾਲ ਨੇ, ਉਹਨਾਂ ਦੇ ਜਿਹੜੇ ਅਮਾਲ ਨੇ, ਜਿਹੜੇ ਇਨਸਾਨੀਅਤ ਵਾਸਤੇ ਉਹ ਦਰਸ ਦਿੰਦੇ ਨੇ, ਉਹੀ ਸਭ ਨਾਲ ਵੱਡੀ ਦੌਲਤ ਹੈ। ਤੇ ਮੇਰੀ ਆਕਾ ਫਰਮਾ ਰਹੇ ਨੇ ਕਿ ਇਹ ਮੇਰੇ ਭਾਈ, ਇਹ ਮੇਰੇ ਦੋਸਤ, ਇਹ ਸੋਹਣੇ ਦੋਸਤੋ, ਭੈਣੋ ਭਰਾਓ, ਇਹ ਪੱਖੀਵਾਸ ਜਿਹੜੇ, ਅਸੀਂ ਸਾਰੇ ਪੱਖੀਵਾਸ ਹਾਂ। ਜ਼ਮੀਨ ਤੇ ਅਸੀਂ ਆਏ ਆ, ਅਸੀਂ ਪੱਖੀਵਾਸ ਹਾਂ। ਅੱਜ ਕਿਤੇ ਇੱਥੇ ਰਹਿ ਰਹੇ, ਕੱਲ ਕਿਤੇ ਉੱਥੇ ਰਹਿ ਰਹੇ, ਪਰਸੋਂ ਉੱਥੇ ਰਹਿ ਰਹੇ, ਇਹਨਾਂ ਕੁਝ ਹੀ ਹੋਰ ਇਹਦੇ ਪੱਲੇ ਕੁਝ ਵੀ ਨਹੀਂ। ਤੇ ਪੱਖੀਵਾਸਾਂ ਦੀ ਕੋਈ ਮਲਕੀਅਤ ਨਹੀਂ ਹੁੰਦੀ, ਉਹਨਾਂ ਦੀ ਕੋਈ ਆਪਣੀ ਕੋਈ ਜਾਇਦਾਦ ਨਹੀਂ ਹੁੰਦੀ। ਤੇ ਇਸੇ ਲਈ ਫਕੀਰ ਦੇ ਤਕੀਏ 'ਚ ਵੀ ਸਮਾਨ ਕੋਈ ਨਹੀਂ ਹੁੰਦਾ, ਸੁਆ ਅੱਲਾ ਦੇ ਨਾਂ ਤੋਂ। ਫਕੀਰ ਦੇ ਹੁਜਰੇ 'ਚ ਵੀ ਕੋਈ ਦੁਨੀਆ ਦਾ ਸਮਾਨ ਨਹੀਂ ਹੁੰਦਾ, ਕੋਈ ਦੁਨੀਆ ਦੀਆਂ ਦੌਲਤਾਂ ਨਹੀਂ ਹੁੰਦੀਆਂ। ਸੁਆ ਰੱਬ ਦੀ ਯਾਦ ਤੋਂ, ਸੁਆ ਰੱਬ ਦੇ ਤਕਵੇ ਤੋਂ, ਸੁਆ ਰੱਬ ਦੇ ਇਸ਼ਕ ਤੋਂ, ਸੁਆ ਰੱਬ ਦੇ ਹੁਕਮਾਂ ਤੋਂ, ਦੂਜੀ ਗੱਲ ਕੋਈ ਨਹੀਂ ਹੁੰਦੀ। ਅਸੀਂ ਤੇ ਕਹਿੰਦਾ ਅਸੀਂ ਪੱਖੀਵਾਸ ਹਾਂ, ਅਸੀਂ ਤੇ ਜਾਣਾ, ਸਾਨੂੰ ਤੇ ਯਕੀਨ ਹੈ ਕਿ ਸਾਡੇ ਤੇ ਕੁਝ ਨਹੀਂ, ਅਸੀਂ ਜਾ ਕੇ ਰੱਬ ਦੇ ਪੇਸ਼ ਹੋਣਾ, ਜਿਹਨੇ ਸਾਨੂੰ ਘੱਲਿਆ ਬਸ਼ਰੀ ਜਾਮਾ ਪਹਿਨਾ ਕੇ, ਇਨਸਾਨੀ ਸ਼ਕਲ ਦੇ ਵਿੱਚ ਸਾਨੂੰ ਘੱਲਿਆ ਉਹਨੇ। ਅਸੀਂ ਜਾ ਕੇ ਉਹਦੇ ਪੇਸ਼ ਹੋਣਾ। ਉਹ ਸਾਨੂੰ ਬੁਲਾ ਰਿਹਾ ਦਿਹਾੜੀ 'ਚ 72 ਵਾਰੀ ਕਬਰ ਯਾਦ ਕਰਦੀ ਕਿ ਆ ਮੇਰੇ ਬੰਦੇ ਆ ਜਾ, ਆਪਣੇ ਅਮਾਲ ਵੇਖ ਲੈ ਤੇ ਆ ਜਾ ਮੇਰੇ ਕੋਲ, ਕਦੋਂ ਆਉਣਾ ਹੀ। ਤੇ ਇਹ ਅੱਲਾ ਦੇ ਵਲੀ ਨੇ ਜਿਹੜੇ ਹਰ ਸਾਹ ਨਾਲ ਆਪਣੀ ਕਬਰ ਨੂੰ ਯਾਦ ਰੱਖਦੇ ਨੇ, ਜਿਹੜੇ ਹਰ ਸਾਹ ਨਾਲ ਆਪਣੇ ਰੱਬ ਨੂੰ ਯਾਦ ਰੱਖਦੇ ਨੇ। ਪੱਖੀਵਾਸ ਮਲਕੀਅਤਾਂ ਕੀ ਛੱਡਣ, ਜਿਸੇ ਤਕੀਏ ਵਿੱਚ ਸਾਮਾਨ ਕਾਦਾ, ਕੁੱਲਾ ਕੋਠੜੀ ਕੋਈ ਜੇ ਡਿੱਗ ਵੀ ਪਏ। ਹੁੰਦਾ ਹਵਾ ਨੂੰ ਦੱਸੋ ਨੁਕਸਾਨ ਕਾਹਦਾ, ਹਵਾ ਨੂੰ ਕਿਹੜਾ ਨੁਕਸਾਨ ਹੈ। ਹਵਾ ਨੇ ਤੇ ਆਪਣੇ ਹਿਸਾਬ ਨਾਲ ਭਾਵੇਂ ਹਨੇਰੀ ਬਣ ਕੇ ਆ ਜਾਏ, ਹੈਗੀ ਹਵਾ ਹੀ ਏ, ਤੂਫਾਨ ਬਣ ਕੇ ਆ ਜਾਏ ਫਿਰ ਵੀ ਹਵਾ ਹੀ ਏ। ਹਵਾ ਨੇ ਹਵਾ ਹੀ ਹੋ ਜਾਣਾ, ਰਹਿਣਾ ਉਹਦਾ ਕੁਛ ਨਹੀਂ ਜਿਹਨੇ ਦੁਨੀਆ ਜੋੜੀ ਏ, ਜਿਹਨੇ ਜਾ ਕੇ ਵੱਡੀ ਵੱਡੀਆਂ ਬਿਲਡਿੰਗਾਂ ਪਾ ਲਈਆਂ ਨੇ, ਜਿਹਨੇ ਖਰੇ ਕੀ ਕੁਝ ਇਕੱਠਾ ਕਰ ਲਿਆ ਤੇ ਤੂਫਾਨ ਆਉਂਦਾ ਤੇ ਹਰਸ਼ਾ ਉਡਾ ਕੇ ਲੈ ਜਾਂਦਾ। ਇੱਕ ਰੋਜ਼ਾਨਾ ਨਿੱਕੀਆਂ ਨਿੱਕੀਆਂ ਕਿਆਮਤਾਂ ਆਉਂਦੀਆਂ ਨੇ, ਰੋਜ਼ਾਨਾ ਜ਼ਲਜ਼ਲੇ ਆਉਂਦੇ ਨੇ, ਰੋਜ਼ਾਨਾ ਸ਼ਹਿਰ ਉਜੜਦੇ ਨੇ। ਤੁਸੀਂ ਆਪਣੇ ਅੱਖਾਂ ਨਾਲ ਵੇਖਦੇ ਹੋ ਅੱਲਾਹ ਤਾਲਾ ਅਜ਼ਾਬ ਲੈ ਕੇ ਆਉਂਦਾ, ਉਹ ਸਾਡੇ ਅਮਾਲ ਦਾ ਨਤੀਜਾ ਹੈ। ਇਹ ਧਰਤੀ ਤੇ ਜਿਹੜੇ ਅਸੀਂ ਇਨਸਾਨ ਲਗੇ ਫਿਰਨੇ ਆ, ਇਨਸਾਫ ਨਹੀਂ ਕਰਦੇ, ਅਮਨ ਨਹੀਂ ਕਰਦੇ, ਪਿਆਰ ਨਹੀਂ ਕਰਦੇ, ਇਨਸਾਨੀਅਤ ਦੀ ਗੱਲ ਨਹੀਂ ਕਰਦੇ, ਤਫਰਕੇ ਪਾਉਂਦੇ ਆ, ਤਕਸੀਮ ਕਰਨੇ ਆ ਲੋਕਾਂ ਨੂੰ, ਲੋਕਾਂ ਨੂੰ ਆਪਸ ਵਿੱਚ ਪਾੜਨੇ ਆ, ਅਸੀਂ ਲੋਕਾਂ ਨੂੰ ਇਕੱਠਿਆਂ ਨਹੀਂ ਕਰਦੇ। ਸਾਡੇ ਕੋਲ ਕੋਈ ਐਸੀ ਗੱਲ ਨਹੀਂ ਕਿ ਲੋਕਾਂ ਨੂੰ ਇਕੱਠਿਆਂ ਕਰ ਦਈਏ। ਹਾਂ, ਅਸੀਂ ਨਜ਼ਰੀਏ ਦੇ ਚੱਕਰ 'ਚ, ਅਸੀਂ ਕਿਸੇ ਨਾ ਕਿਸੇ ਖਿਆਲ ਦੇ ਚੱਕਰ 'ਚ, ਅਸੀਂ ਕਿਸੇ ਨਾ ਕਿਸੇ ਦਾ ਆਸਰਾ ਲੈ ਕੇ ਅਸੀਂ ਕਹਿੰਦੇ ਲੋਕਾਈ ਨੂੰ ਤਕਸੀਮ ਕਰ ਦਈਏ। ਇਸ ਤਰ੍ਹਾਂ ਲੋਕਾਈ ਤਕਸੀਮ ਹੋ ਗਈ ਨਾ, ਮਜ਼ਾਹਬ ਦੇ ਵਿੱਚ, ਜ਼ਬਾਨਾਂ ਦੇ ਵਿੱਚ, ਕਲਚਰਾਂ ਦੇ ਵਿੱਚ, ਮੁਲਕਾਂ ਦੇ ਵਿੱਚ, ਸਟੇਟਾਂ ਦੇ ਵਿੱਚ ਲੋਕਾਈ ਤਕਸੀਮ ਹੋ ਗਈ। ਇਹ ਪਹਿਲਾਂ ਤਾਂ ਕੰਧਾਂ ਕੋਈ ਨਹੀਂ ਸਨ, ਜਿੰਨੇ ਕੋ ਬਾਰਡਰ ਹੁਣ ਬਣ ਗਏ ਨੇ, ਪਹਿਲਾਂ ਕਿਹੜੇ ਬਾਰਡਰ ਸਨ? ਸਟੇਟਾਂ ਜ਼ਰੂਰ ਹੋਣਗੀਆਂ ਲੇਕਿਨ ਕੰਧਾਂ ਕੋਈ ਨਹੀਂ ਸਨ। ਲੜਾਈ ਕਰਦੇ ਸਨ ਲੋਕ, ਭਾਲਿਆਂ ਦੀ ਲੜਾਈ, ਤੀਰਾਂ ਦੀ ਲੜਾਈ, ਤਲਵਾਰਾਂ ਦੀ ਲੜਾਈ, ਛਵੀਆਂ ਦੀ ਲੜਾਈ, ਬਰਛੀਆਂ ਦੀ ਲੜਾਈ। ਹੁਣ ਤੇ ਐਟਮ ਬੰਬ ਦੀ ਲੜਾਈ ਹੈ। ਹੁਣ ਤੇ ਕਹਿੰਦੇ ਬਟਨ ਦਬਾ ਕੇ ਤੈਨੂੰ ਉਡਾ ਦਿਆਂਗਾ, ਉਹ ਕਹਿੰਦਾ ਮੈਂ ਬਟਨ ਦਬਾ ਕੇ ਤੈਨੂੰ ਉਡਾ ਦਿਆਂਗਾ। ਇਹਨਾਂ ਸਾਰੇ ਆਪਣੇ ਆਪਣੇ ਬਟਨ ਦੇ ਹੱਥ ਰੱਖਿਆ, ਆਪਣੇ ਆਪਣੇ ਬਟਨ ਫੜ ਕੇ ਬੈਠੇ ਨੇ। ਬੜੇ ਵੱਡੇ ਤੁਸੀਂ ਇਨਸਾਨੀਅਤ ਦੇ ਖਿਦਮਤ ਗੁਜ਼ਾਰ ਹੋ,
बड़ी वड्डी इंसानियत की खिदमत करते हो। ये ਜਿਹੜੇ ਵੱਡੇ ਵੱਡੇ ਬੰਬ ਬਣਾ ਕੇ ਬੈਠੇ ਹੋ ਕਿ ਇਨਸਾਨਾਂ ਵਾਸਤੇ ਬਣਾਏ ਜੇ? ਇਹ ਧਰਤੀ ਤੇ ਲੱਗੇ ਫਿਰਦੇ ਜਿਹੜੇ ਇਹਨਾਂ ਵਾਸਤੇ ਬਣਾਏ ਜੇ? ਸਰਕਾਰ ਫਰਮਾਉਂਦੇ ਨੇ ਤੇ ਇਹ ਜਿਹੜੀ ਦੁਨੀਆ ਦਾ ਮਾਲ ਇਕੱਠਾ ਕਰਕੇ ਵੱਡੀ ਸਾਰੀ ਪੰਡ ਬਣਾ ਕੇ ਕੀ ਕਰਨੀ ਸੀ ਮੈਂ? ਰੁਪਈਏ ਇਕੱਠੇ ਕਰਕੇ ਇਹ ਦੌਲਤਾਂ ਸੋਨੇ ਇਕੱਠੇ ਕਰਕੇ ਇਹ ਮਾਲ ਮਤਾ ਇਕੱਠਾ ਕਰਕੇ ਦੁਨੀਆ ਦਾ ਮੈਂ ਕਰਨਾ ਕੀ ਸੀ? ਮੇਰੀ ਇਹ ਲੋੜ ਹੀ ਨਹੀਂ ਸੀ, ਮੇਰੀ ਇਹ ਜ਼ਰੂਰਤ ਨਹੀਂ ਸੀ, ਮੈਂ ਕਦੀ ਮੰਗਿਆ ਹੀ ਨਹੀਂ ਇਹ ਚੀਜ਼ਾਂ। ਮੈਂ ਜਿਹੜੀ ਇੰਨਾ ਦੁਨੀਆ ਦਾ ਮਾਲ ਹੈ ਮਤਾ ਹੈ, ਮੈਂ ਐਡੀ ਇਹਦੀ ਵੱਡੀ ਪੰਡ ਬਣ ਕੇ ਤੇ ਕੀ ਕਰਨੀ? ਉਹ ਫਿਰ ਜਿੰਨਾ ਕੋ ਪੰਡ ਹੋਵੇ ਜਿੰਨਾ ਕੋ ਦੌਲਤ ਹੋਵੇ ਉਹਨਾਂ ਤੁਸੀਂ ਗੁਮਾਨ ਵੀ ਕਰਦੇ ਹੋ, ਉਹਨਾਂ ਤੁਸੀਂ ਤਕੱਬਰ ਵੀ ਕਰਦੇ ਹੋ। ਮੇਰੀਆਂ ਇੰਨੀਆਂ ਜ਼ਮੀਨਾਂ, ਮੇਰੇ ਇੰਨੇ ਰੁਪਈਏ, ਮੇਰਾ ਇੰਨਾ ਬੈਂਕ ਬੈਲੈਂਸ, ਮੈਂ ਐਡਾ ਵੱਡਾ ਅਫਸਰ, ਮੈਂ ਐਡਾ ਵੱਡਾ ਸਟੇਟ ਦਾ ਮਾਲਕ, ਇਹ ਤਕੱਬਰ ਹੈ। ਇਹ ਸਾਰਾ ਕੁਝ ਤਕੱਬਰ ਪੈਦਾ ਕਰਦੇ। ਜ਼ਮੀਨਾਂ ਜ਼ਿਆਦਾ ਤਕੱਬਰ, ਪੈਸਾ ਜ਼ਿਆਦਾ ਤਕੱਬਰ, ਕੋਈ ਤੁਹਾਡੇ हुकूमत ਜ਼ਿਆਦਾ ਤਕੱਬਰ, ਜੇ ਤਾਕਤ ਜ਼ਿਆਦਾ ਤਕੱਬਰ, ਹੁਸਨ ਜ਼ਿਆਦਾ ਤਕੱਬਰ। ਜੇ ਤੁਸੀਂ ਇਬਾਦਤ ਜ਼ਿਆਦਾ ਕਰ ਲੈਂਦੇ ਹੋ ਤੇ ਕਹਿੰਦੇ ਨੇ ਇਬਾਦਤ ਕਰਨੇ ਵੀ ਤਕੱਬਰ ਚ ਆ ਜਾਂਦਾ। ਸਰਕਾਰ ਤਾਂ ਕਹਿੰਦੇ ਨੇ ਇਬਾਦਤ ਕਰਨੀ ਰੱਬ ਵਾਸਤੇ, ਨਮਾਜ਼ ਪੜ੍ਹਨੀ ਰੱਬ ਦੀ, ਤਕੱਬਰ ਕਾਹਦਾ? ਜੇ ਤੂੰ ਸਖਾਵਤ ਕਰਨੀ ਹੈ, ਕੋਈ ਇਬਾਦਤ ਕਰਨੀ ਹੈ, ਕੋਈ ਰਿਆਜ਼ਤ ਕਰਨੀ ਹੈ ਤੇ ਆਪਣੇ ਸਾਈਂ ਦੀ ਕਰਨੀ, ਤੂੰ ਰਾਜ਼ੀ ਕਰਨਾ ਸਾਈਂ ਨੂੰ, ਤੇ ਤੂੰ ਰੋਬ ਕਾਹਦਾ ਪਾਣਾ ਹੈ? ਰਾਜ਼ੀ ਤੇ ਕਰਨਾ ਪਿਆ ਮਾਲਕ ਨੂੰ। ਤੇ ਰੋਬ ਤੂੰ ਬੰਦਿਆਂ ਦੇ ਕਿਹੜੀ ਗੱਲ ਦਾ ਪਾਣਾ ਹੈ? ਉਹ ਆਪਣੇ ਸਾਈਂ ਨੂੰ ਰਾਜ਼ੀ ਕਰਨਾ ਹੈ। ਤੇ ਸਾਨੂੰ ਤੂੰ ਕਿਸ ਚੀਜ਼ ਨੇ ਤੇਰੀ ਧੌਣ ਸਰੀਆ ਕਿਉਂ ਆਇਆ? ਤੂੰ ਨਮਾਜ਼ ਪੜ੍ਹਨਾ, ਤੂੰ ਕੁਰਾਨ ਪੜ੍ਹਨਾ, ਤੂੰ ਆਜਜ਼ ਹੋ ਕੇ ਤੇ ਜ਼ਮੀਨ ਤੇ ਟੁਰ। ਉਹ ਸਰਕਾਰ ਫਰਮਾਉਂਦੇ ਨੇ ਅੱਗੇ ਕੀੜੀਆਂ ਜਾਂਦੀਆਂ ਹੁਣ ਜੇਕਰ ਪੈਰ ਕਾਰਾ ਮੋੜਨ ਜੀ ਉਠਾਈਦਾ ਨਹੀਂ, ਬੜੀ ਕਾਹਲ ਹੈ ਤੈਨੂੰ ਜੇ ਮੰਜ਼ਲਾਂ ਦੀ, ਉਹ ਤੇਥੋਂ ਕੋੜਿਆ ਰਾਹ ਬਲਾਈਦਾ ਨਹੀਂ। ਬੜੀ ਕਾਹਲ ਹੈ ਤੈਨੂੰ ਜੇ ਮੰਜ਼ਲਾਂ ਦੀ, ਤੇਥੋਂ ਕੋੜਿਆ ਰਾਹ ਵਲਾਈਦਾ ਨਹੀਂ। ਤੇ ਉਹ ਮਤਲਬ ਇਹ ਵੇ ਕਿ ਤੂੰ ਕੀੜੀਆਂ ਜਿਹੜੀਆਂ ਨਾ, ਕੀੜੀਆਂ ਮਾੜੇ ਬੰਦੇ ਕੀੜੀਆਂ ਵਰਗੇ ਹੁੰਦੇ ਨੇ। ਇਹ ਵੱਡੇ ਵੱਡੇ ਚੌਧਰੀ ਜਿਹੜੇ ਮਾੜੇ ਲੋਕਾਂ ਨੂੰ ਮਿੱਧਦੇ ਨੇ ਨਾ, ਤੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਉਹ ਬੰਦੇ ਨੂੰ ਕੀੜੀ ਸਮਝਦੇ ਨੇ। ਬੰਦੇ ਨੂੰ ਕੀ ਸਮਝਦੇ ਨੇ? ਕੀੜੀ। ਹਾਂ, ਕੀੜੀ। ਤੂੰ ਕਹਿੰਦਾ ਭਾਈ ਕੀੜੀਆਂ ਨਾ ਸਮਝੋ, ਬੰਦੇ ਨੂੰ ਬੰਦਾ ਹੀ ਸਮਝੋ। ਤੁਸੀਂ ਸਮਝਦੇ ਹੋ ਕੀੜੀਆਂ ਹੈ, ਤੁਸੀਂ ਸਮਝਦੇ ਹੋ ਕੀੜੀਆਂ। ਇਹ ਜਿਹੜੇ ਜ਼ਾਲਮ ਲੋਕ ਨੇ ਨਾ, ਜਿਹੜੇ ਤਾਕਤਾਂ ਦੇ ਨਸ਼ੇ 'ਚ ਗੁੰਮ ਨੇ, ਜਿਹੜੇ ਦੌਲਤਾਂ ਦੇ ਨਸ਼ੇ 'ਚ ਗੁੰਮ ਨੇ, ਜਿਹੜੇ ਜ਼ਮੀਨਾਂ ਦੇ ਨਸ਼ੇ 'ਚ ਗੁੰਮ ਨੇ, ਜਿਹੜੇ ਖੁਦ ਨਮਾਈ ਦੇ ਨਸ਼ੇ 'ਚ ਗੁੰਮ ਨੇ, ਜਿਹੜੇ ਸ਼ੋਹਰਤਾਂ ਦੇ ਨਸ਼ੇ 'ਚ ਗੁੰਮ ਨੇ, ਇਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਸੀ। ਇਹ ਸਮਝਦੇ ਹੋਰੇ ਅਸੀਂ ਕੀ ਬਣ ਗਏ? ਉਹ ਕੀ ਹੋ ਤੁਸੀਂ ਕੁਛ ਵੀ ਨਹੀਂ। ਸਰਕਾਰ ਨੇ ਦਾਹਤ ਹੈ ਕਿ ਤੁਹਾਡੇ 'ਚ ਉਹ ਵੱਡਾ ਜਿਹਦੇ ਇਖਲਾਕ ਵੱਡੇ ਨੇ, ਤੁਹਾਡੇ 'ਚ ਉਹ ਵੱਡਾ ਜਿਹਦੇ ਅਮਾਲ ਵੱਡੇ ਨੇ, ਤੁਹਾਡੇ 'ਚ ਉਹ ਆਲ ਹੈ ਜਿਹਦੇ ਕੋਲ ਇਲਮ ਹੈ, ਤੁਹਾਡੇ 'ਚ ਉਹ ਆਲ ਹੈ ਜਿਹਦੇ ਕੋਲ ਅਮਲ ਹੈ। ਤੇ ਤੁਸੀਂ ਨਿਰੀਆਂ ਜ਼ਮੀਨਾਂ ਦੀਆਂ ਗੱਲਾਂ ਕਰੀ ਜਾਂਦੇ ਹੋ। ਉਹ ਕਿਹੜੇ ਨਬੀ ਕੋਲ ਜ਼ਮੀਨਾਂ ਸਨ? ਕਿਹੜੇ ਵਲੀ ਕੋਲ ਸੋਨੇ ਸਨ? ਕਿਹੜੇ ਗੌਸ ਕੁਤਬ ਅਬਦਾਲ ਨੇ ਦੁਨੀਆ ਚੀਜ਼ਾਂ ਇਕੱਠੀ ਕੀਤੀਆਂ ਨੇ? ਕੋਈ ਸਮਝ ਆ ਰਹੀ ਗੱਲ ਮੇਰੀ ਕਿ ਨਹੀਂ ਆ ਰਹੀ? ਕਿ ਮੇਰੀ ਸਰਕਾਰ ਫਰਮਾਉਂਦੇ ਪਏ ਨੇ ਤੇ ਮੈਨੂੰ ਕੋਈ ਜ਼ਰੂਰਤ ਨਹੀਂ ਸੀ ਕਿ ਮੈਂ ਦੁਨੀਆ ਦੀਆਂ ਚੀਜ਼ਾਂ ਇਕੱਠੀਆਂ ਕਰਦਾ, ਵੱਡੀ ਸਾਰੀ ਪੰਡ ਬਣਦਾ, ਫਿਰ ਤਕਬਰ ਕਰਦਾ, ਬਾਹਲੇ ਭਾਰਦਾ, ਬੜੀ ਚੀਜ਼ਾਂ ਦਾ ਬੜਾ ਗੁਮਾਨ ਕਰਦਾ। ਉਹ ਮੇਰੇ ਕੋਲ ਬੜਾ ਦੁਨੀਆ ਦਾ ਮੈਂ ਮਾਲ ਇਕੱਠਾ ਕਰ ਲਿਆ ਤੇ ਫਿਰ ਇਹਦਾ ਮੈਂ ਗੁਮਾਨ ਕਰਾਂ, ਇਹਦਾ ਮੈਂ ਤਕਬਰ ਕਰਾਂ। ਕਹਿੰਦਾ ਭਾਈ ਜੀ ਇਹ ਜਿਹੜੀ ਦੁਨੀਆ ਹੈ ਨਾ, ਇਹ ਜ਼ਿੰਦਗੀ ਜਿਹੜੀ ਹੈ ਨਾ, ਇਹ ਦੁੱਖਾਂ ਦਾ ਘਰ ਹੈ। ਦੁੱਖਾਂ ਦਾ ਘਰ, ਜ਼ਿੰਦਗੀ ਦੁੱਖਾਂ ਦਾ ਘਰ ਹੈ। ਜ਼ਿੰਦਗੀ ਹੈ ਦੁੱਖਾਂ ਨੂੰ ਬਰਦਾਸ਼ਤ ਕਰਨ ਦਾ ਨਾਂ, ਤਕਲੀਫਾਂ ਨੂੰ ਬਰਦਾਸ਼ਤ ਕਰਨ ਦਾ ਨਾਂ ਜ਼ਿੰਦਗੀ ਹੈ। ਬੇਸ਼ੱਕ ਤਕਲੀਫਾਂ ਜਰਨ ਦਾ ਨਾਂ ਜ਼ਿੰਦਗੀ ਹੈ। ਤੁਸੀਂ ਕਹਿੰਦੇ ਸੀ ਇੰਜੋਏ ਕਰਨ ਆਏ ਆ, ਇਧਰ ਆਇਆ ਸੀ ਦੁਨੀਆ ਤੇ ਇੰਜੋਏ ਕਰਨ ਆਇਆ। ਕੀ ਇੰਜੋਏ ਕਰਨ ਆਇਆ? ਇਹ ਦੁਨੀਆ ਇੰਜੋਏ ਕਰਨ ਵਾਲੀ ਜਗ੍ਹਾ, ਇਹ ਤੇ ਮਕਾਮ ਇਬਰਤ ਹੈ। ਜਦੋਂ ਕੋਈ ਬੰਦਾ ਦੁਨੀਆ ਤੋਂ ਪਰਦਾ ਫਰਮਾਉਂਦਾ ਚਲਾ ਜਾਂਦਾ, ਅੱਲਾ ਦਾ ਬੰਦਾ, ਉਹ ਸਾਨੂੰ ਮੈਸੇਜ ਦੇ ਕੇ ਜਾਂਦਾ, ਭਾਈ ਆ ਵੇਖ ਲਓ ਮੈਂ ਹਰ ਚੀਜ਼ ਭਰਿਆ, ਘਰ ਛੱਡ ਕੇ ਹਰ ਚੀਜ਼ ਛੱਡ ਕੇ ਮੈਂ ਜਾ ਰਿਹਾ, ਤੇ ਤੁਸੀਂ ਕਿਹੜੇ ਚੱਕਰ 'ਚ ਪਏ ਹੋ? ਜਿਸ ਤਰ੍ਹਾਂ ਸਾਨੂੰ ਪੀਰ ਉਲਫਤ ਬੁਖਾਰੀ ਸਰਕਾਰ ਸਾਨੂੰ ਕੱਲ ਮੈਸੇਜ ਦੇ ਗਏ ਨੇ ਕਿ ਵੀਰ ਸਿਪਾਹੀ ਜੀ ਮੈਂ ਚੱਲਿਆ, ਕਿਬਲਾ ਪੀਰੋ ਮੁਰਸ਼ਦ ਸੈਯਦ ਤਰਵੀਰ ਬੁਖਾਰੀ ਸਾਹਿਬ ਮੈਂ ਜਾ ਰਿਹਾ, ਇਹ ਪੀਰ ਸ਼ਾਨ ਬੁਖਾਰੀ ਸਾਹਿਬ ਮੈਂ ਜਾ ਰਿਹਾ, ਬਾਬਾ ਚਿਸ਼ਤੀ ਸਾਹਿਬ ਮੈਂ ਜਾ ਰਿਹਾ। ਉਹ ਸਾਨੂੰ ਸਾਰਿਆਂ ਨੂੰ ਮੈਸੇਜ ਦੇ ਗਏ ਨੇ ਕਿ ਇਹ ਦੁਨੀਆ ਕੁਛ ਵੀ ਨਹੀਂ, ਇਹ ਦੁਨੀਆ ਕੁਛ ਵੀ ਨਹੀਂ, ਫਾਨੀ ਦੁਨੀਆ ਹੈ ਜਿੱਥੇ ਅਸੀਂ ਦਿਲ ਲਾ ਕੇ ਬੈਠੇ ਹਾਂ, ਜਿੱਥੇ ਅਸੀਂ ਜਾਇਜ਼ ਨਜਾਇਜ਼ ਕਰਦੇ ਪਏ ਹਾਂ, ਜਿਹਨੂੰ ਅਸੀਂ ਇਕੱਠੇ ਕਰਨ ਵਾਸਤੇ ਰਿਸ਼ਤੇ ਨੂੰ ਭੁੱਲ ਗਏ ਹਾਂ, ਵੱਡਿਆਂ ਦਾ ਇਹਤਰਾਮ ਭੁੱਲ ਗਏ ਹਾਂ, ਇਨਸਾਨੀਅਤ ਦਾ ਇਹਤਰਾਮ ਭੁੱਲ ਗਏ ਹਾਂ। ਅਸੀਂ ਕਿਸ ਚੱਕਰ 'ਚ? ਇਹ ਕੋਠੀਆਂ, ਕਾਰਾਂ ਤੇ ਬੰਗਲੇ, ਲਾਨਤ ਐਸੀ ਦੌਲਤ ਤੇ ਜਿਹੜੀ ਤੁਹਾਡੀ ਆਕਬਤ ਖਰਾਬ ਕਰਦੇ ਫੜ ਕੇ, ਜਿਹੜੀ ਤੁਹਾਨੂੰ ਕਬਰ ਦੇ ਵਿੱਚ ਕੀੜਿਆਂ ਔਰ ਬਿੱਛੂਆਂ ਦਾ ਮਾਲ ਬਣਾ ਦੇ ਫੜ ਕੇ ਤੁਹਾਨੂੰ।
ਤੇ ਮੇਰੀ ਸਰਕਾਰ ਨੇ ਇਹ ਮੈਸੇਜ ਦਿੱਤਾ ਹੈ ਕਿ ਹਜ਼ਰਤ ਇਨਸਾਨ, ਇਹ ਮੇਰੀ ਪਿਆਰੀ ਸੰਗਤ ਦੇ ਲੋਗੋ, देखो मैं जा रहा, मैं आल भी छड़ चलिया थे, मैं औलाद भी छड़ चलिया थे, मैं मकान भी छड़ चलिया थे, मैं कोठियां कारा भी छड़ चलिया, जो कुछ दुनिया हम मैं सिर्फ नाल लैके जा रहे हैं, तो पीर मुर्शिद की दुआ लैके जा रहे हैं और अल्लाह दा तकवा लैके जा रहे हैं और यकीन लैके जा रहे हैं कि मेरा रब मेरे नाल मुहब्बत फरमाएगा, मेरा रब मेरा शफता मेरे नाल फरमाएगा। वो हर मरने वाला सानू मैसेज दिंदा है, लेकिन असी उन्हें दफन करने तो बाद अपनी मौत भुल जाने हैं। असी कहने वो मर गया, असी अजे जिउंदे हैं। नहीं, साढ़े मगर भी मौत का फरिश्ता चढ़िया है। सावां दी खेड़ है, किसी सावां दी डोर टुट सकती है, किसी वेले दुनिया नाल साडी खेड़ मुक सकती है, कोई रात साडी जिंदगी की आखिरी रात हो सकती है, कोई दिन साडी जिंदगी का आखिरी दिन हो सकता है, कोई भी लम्हा साडी जिंदगी का आखिरी लम्हा हो सकता है, कोई भी साह साडी जिंदगी का आखिरी साह हो सकता है। इसलिए अपने सावां नूं, अपनी जिंदगी नूं, अपनी हयाती नूं बर्बाद ना करो। इनू किसी आरे लाओ, इनू किसी कारे लाओ। हजरत इंसान कोई गल समझ आ रही है फकीर दी? ते कहंदा की है, जिंदगी दे दुखां ने सानू चूंड के खा लिया, इन्हें दुख वेखे ने, ते हुण एडी नगूणी मिट्टी है, ਇਹਦਾ मैं हुण की ध्यान रखा? नगूणी मिट्टी का हुण मैं की ध्यान रखा? कोई पता नहीं मिट्टी मिट्टी च किहड़े जग मिल जानी है जी, बेशक मिट्टी मिट्टी च कदों मिल जानी है। आ फरमांदे ने मेरा काम है कि मैं इस जिंदगी के दरिया नूं पार करा, इस जिंदगी के समुंदर नूं इस्तकामत नाल पार करा, हौसले नाल पार करा, सबर और शुक्र दे नाल जिंदगी नूं गुजरान करा। एक एक लम्हा जिंदगी दा, एक एक बात जिंदगी दी, उन्होंने मैं सोच समझ के उन्होंने मैं किसी तरीके दे नाल गुजारा इस धरती दे उत्ते। ते मैं ते दरिया चीरना है, जिंदगी का दरिया चीरना मेरा मकसद है कि मैं दरिया चीर के लंघ जावां, ना कि डुब जावां बिच किधरे। मैं ते हथ पैर मारदा फिरना, ना मैं छलां तो डरना, ना मैं लहरां तो डरना, ना मैं दरिया की डूंघाई तो डरना, ना मैं दरिया के तूफान तो डरना, ना दरिया के सैलाब तो डरना। मैं चूंकि जिंदगी गुजारनी है, रब ने मैनूं दित्ती है, तूफान आवे, कोई सैलाब आवे, मैं दरिया दे विच हां, मैं दरिया पार करना है। मैनूं अल्लाह हिम्मत देगा, मैनूं अल्लाह ताकत देगा, मैनूं अल्लाह हौसला देगा, मैं इस जिंदगी के दरिया नूं पार कर जावांगा। ते मेरा तूफान नाल काहदा अड्डा है? तूफान है, हवा वगदी रहे, तूफान आउंदा रहे, मैनूं इस गल लगी लख तूफान आउंदे रहन, लख को विछड़दा रहे, लख को मिलदा रहे, लख को आउंदा रहे, लख को जांदा रहे, मैनूं इस गल लगी। मैं ते अपनी जिंदगी का जिम्मेदार हाँ, मैं ते अपने साहां का जिम्मेदार हाँ, मैं ते अपने साह पूरे करने ने और कामयाबी ना पूरे करने ने। मैं जिन्हें जिंदगी गुजारनी है, कामयाबी ना गुजारनी है, रब दे खौफ च गुजारनी है, असूला ना गुजारनी है, कैदे ना गुजारनी है, तरीके ना गुजारनी है, करीने ना गुजारनी है, ओदे अमर दे मुताबिक गुजारनी है। मैनू की तूफान का किसी का भार है, मैनू किसी सैलाब का की भार है, किसी समुद्र का मैनू कहदा भार है, मैनू कहदा भार है। मैंने मेरे मौला ने ताकत दी है, मेरे मुर्शद ने मैंने ताकत बख्शी है, मेरे रब ने मैंने ताकत बख्शियां ने, मैं वो दिते हौसले नाल जिंदगी के तूफान चो गुजर जावांगा, कामयाबी ना गुजर जावांगा। लेकिन की होया, दुनिया वाले जरा छेती पहुंच जाणगे, बड़ी तेजी है ना कि जो कारां वाले को जहाज जहाज ते पहुंच जाओगे, तुसीं कार ते पहुंच जाओगे, जहाज ते मोटरसाइकिल ते। मैं भी हौली हौली पैंडा करदा आया, कदम कदम टुरदा आया, इंशाअल्लाह मैं भी मंजिल ते पहुंचागा। मेरे को नहीं कार हैगी ते फिर की है, मेरे को नहीं हैलीकॉप्टर हैगा ते फिर की है, मेरे को नहीं कोई मोटरसाइकिल तेज सवारी हैगी ते फिर की है। मेरी लत्तां च इन्नी रब ने ताकत पाई है, मेरे पैरां च इन्नी रब ने ताकत पाई है कि मैं इंशाअल्लाह अपनी मंजिल ते पहुंचागा। अल्लाह के हुक्म नाल मैं अपनी मंजिल ते पहुंचागा। दुनिया की कोई चीज मेरे रस्ते च नहीं आ सकती, कोई दुनिया की चीज मैनू मेरे मकसद तो हटा नहीं सकती। सरकार फरमाते ने ए जिहड़े दुनिया के लोग ने, ए जमीन वाले लोग ने, रब नाल गल हो रही है कि उन्होंने सारे जमीन वंड लई, जमीन वंडी गई सारी, एक चप्पा जमीन का नहीं बचया, सारी सारी लग गई है, एक इंच जमीन नहीं बची, सारी इन्होंने मोल ले ली, किसी ने मोल ले ली, किसी कब्जा कर लिया, केड़ी जमीन बची है, वाड़ा लग गई, बार्डर बन गए, इंज हो गए, कोई कहना मेरा, कोई कहना मेरा, कोई कहना मेरा, कोई कहना मेरा, और तुहानू पता नहीं तुहाडा किसी का कुछ नहीं। उन्हें एक झटका देना तुहाडे मुल्क तबाह हो जाने ने, उन्हें एक झटका देना तुहाडी स्टेटां खत्म हो जानियां ने, उन्हें एक झटका देना तुहाडे सारे सारे बार्डर, तुहाडी फौजां, तुहाडे असले, तुहाडे बंब लभने भी नहीं। ए तुसीं चौकी लगे फिरदे हो ना, और जमीन वंडण वाले हो, और जमीन दे सौदे करने वाले हो, जमीन वांडे हो, भोए वांडे हो, मेरे इन्ने मरबे, तेरे इन्ने मरबे, मेरी है स्टेट, तेरी है स्टेट, तेरा मुल्क, मेरा है मुल्क, ए तेरी फौजा है, मेरी फौजा, ए तेरे बंब है, मेरे बंब,
ਇਹ ਤੁਸੀਂ ਆਪਣੇ ਕੋਲੋਂ ਤਕਸੀਮ ਪਾਈਏ, ਇਹ ਰੱਬ ਦਾ ਹੁਕਮ ਨਹੀਂ, ਇਹ ਸਾਰਾ ਰੱਬ ਦੇ ਹੁਕਮ ਦੇ ਖਿਲਾਫ ਹੈ। ਹਾਏ ਹਾਏ ਫਕੀਰ ਆਖਦਾ ਐ ਸੋਹਣਿਆ ਰੱਬਾ, ਤੇਰੀ ਮਖਲੂਕ ਨੇ, ਤੇਰੇ ਬੰਦਿਆਂ ਨੇ ਸਾਰੀ ਜ਼ਮੀਨ ਦਾ ਚੱਪਾ ਚੱਪਾ ਵੰਡ ਲਿਆ, ਹੁਣ ਤੇਰਾ ਅਸਮਾਨ ਕਾਹਦਾ ਰਹਿ ਗਿਆ? ਜੀ ਤੇਰੇ ਕੋਲ ਤਾਂ ਨਿਰਾ ਅਸਮਾਨ ਹੀ, ਇਹਨਾਂ ਦਾ ਵਸ ਚੱਲੇ ਤੇ ਹੋਰੇ ਅਸਮਾਨ ਵੀ ਵੰਡ ਲੈਣ, ਹਵਾਈ ਸਾਈ ਵੰਡ ਲੈਣ। ਹਾਂਜੀ ਹਾਂਜੀ ਇਹਨਾਂ ਦਾ ਨਹੀਂ ਪਿਆ ਲੱਗਦਾ, ਜਿਵੇਂ ਕਹਿੰਦੇ ਨੇ ਚੰਦ ਤੇ ਜਾਣਾ ਤੇ ਚੰਦ ਤੇ ਜਾ ਕੇ ਨਵਾਂ ਸ਼ਹਿਰ ਵਸਾਣਾ, ਤੇ ਇੰਝ ਕਰਨਾ ਤੇ ਇੰਝ ਕਰਨਾ। ਕਈ ਲੋਕ ਕਹਿੰਦੇ ਚੰਦ ਜ਼ਮੀਨ ਲੈ ਲਈਏ, ਉਹ ਪਹਿਲਾਂ ਜ਼ਮੀਨ ਤੇ ਤੁਸੀਂ ਜਿਹੜੇ ਚੰਦ ਚਾੜੇ ਨੇ ਉਹਦਾ ਹਿਸਾਬ ਦਿਓ। ਚੰਦ ਤੁਸੀਂ ਬੜੀ ਤੁਹਾਨੂੰ ਸ਼ੌਕ ਹੈ ਚੰਦ ਤੇ ਚੜਨ ਦੇ, ਉਹ ਜਿਹੜੇ ਜ਼ਮੀਨ ਤੇ ਚੰਦ ਚਾੜੇ ਜੇ ਜੀ ਜੀ ਉਹਦਾ ਕਿਹਨੇ ਹਿਸਾਬ ਦੇਣਾ? ਮੇਰੇ ਸਰਕਾਰ ਆਖਦੇ ਨੇ, ਫਰਮਾ ਰਹੇ ਨੇ, ਇਹਨਾਂ ਭੋਏ ਵਾਂਡਿਆਂ ਨੇ, ਇਹਨਾਂ ਜ਼ਮੀਨ ਵੰਡ ਤਕਸੀਮ ਕਰਨ ਵਾਲਿਆਂ ਨੇ, ਵੰਡਣ ਵਾਲਿਆਂ ਨੇ ਟੋਟੇ ਕਰ ਦਿੱਤੇ ਜ਼ਮੀਨ ਦੇ। ਇਹ ਸੋਹਣੇ ਵਾਹ ਵੀ ਉਹਨਾਂ ਨੇ ਇੱਥੋਂ ਤੱਕ ਕਿ ਤੂੰ ਤੇ ਆਖਦਾ ਨਾ, ਜ਼ਮੀਨ ਦੇ ਨਾਲ ਨਾਲ ਜਿਹੜੀ ਹਵਾ ਵਗ ਰਹੀ ਹੈ, ਉਹ ਹਵਾ ਵੀ ਤਕਸੀਮ ਹੋ ਗਈ, ਹਵਾ ਵੀ ਵੰਡ ਰਹੀ ਹੈ। ਮੇਰੀ ਹਵਾ ਹੈ, ਤੇਰੀ ਹਵਾ, ਯਾਨੀ ਮੇਰੀ ਹਵਾ ਤੇਰੇ ਵੱਲ ਨਾ ਜਾਵੇ, ਤੇਰੀ ਹਵਾ ਮੇਰੇ ਵੱਲ ਨਾ ਆਵੇ। ਜ਼ਮੀਨ ਤੇ ਤੁਸੀਂ ਵੰਡ ਲਈ, ਤੁਸੀਂ ਤੇ ਹਵਾ ਵੀ ਵੰਡ ਲਈ। ਹੁਣ ਅਸਮਾਨ ਵਾਲਿਆ, ਅਸਮਾਨ ਦੇ ਮਾਲਕਾ, ਅਸੀਂ ਕੀ ਕਰੀਏ? ਅਸੀਂ ਜ਼ਮੀਨ ਤੇ ਕਿਵੇਂ ਰਹੀਏ? ਇਹਨਾਂ ਜ਼ਾਲਮਾਂ ਨੇ ਕੀ ਕੀਤਾ? ਜ਼ਾਲਮ ਦੁਨੀਆਦਾਰਾਂ ਨੇ ਕੀ ਕੀਤਾ? ਹਰ ਸ਼ੈ ਵੰਡ ਲਈ, ਹਰ ਸ਼ੈ ਦੇ ਮਾਲਕ ਬਣ ਗਏ। ਵਾਹ ਵੀ ਵਾਹ, ਏਡੇ ਤੁਸੀਂ ਮਾਲਕ। ਇੱਕ ਸਾਹ ਦਾ ਨਹੀਂ ਪਤਾ, ਤੁਹਾਡੀ ਮਲਕੀਤਾਂ ਖਤਮ ਹੋ ਜਾਣੀ ਸਾਰਿਆਂ ਦੀਆਂ। ਜਿਹੜੇ ਝੂਠੀਆਂ ਮਲਕੀਤਾਂ ਬਣਾ ਕੇ ਬੈਠੇ ਹੋ ਨਾ, ਮਤ ਮਾਨ ਕਰੋ ਇਹਨਾਂ ਚੀਜ਼ਾਂ ਦਾ, ਮਤ ਗਰੂਰ ਕਰੋ ਇਹਨਾਂ ਚੀਜ਼ਾਂ ਦਾ। ਮਾਲਕ ਵੱਡੇ ਵੇਖ ਲਓ, ਮਾਲਕ ਉਹੀ ਹਰ ਸ਼ੈ ਦਾ, ਕੋਈ ਤੁਸੀਂ ਮਾਲਕ ਨਹੀਂ। ਤੁਹਾਨੂੰ ਸਿਰਫ ਦਾਨ ਕੀਤਾ ਇੱਕ ਇਮਤਿਹਾਨ ਵਾਸਤੇ, ਪਰ ਤੁਸੀਂ ਕਰਦੇ ਕੀ ਹੋ? ਉਹ ਦੇ ਕੇ ਵੀ ਅਜ਼ਮਾਉਂਦਾ ਹੈ ਤੇ ਨਾ ਦੇ ਕੇ ਵੀ ਅਜ਼ਮਾਉਂਦਾ ਹੈ। ਦੋਵਾਂ ਸੂਰਤਾਂ 'ਚ ਅਜ਼ਮਾਇਸ਼, ਜੇ ਨਹੀਂ ਹੈਗਾ ਫਿਰ ਵੀ ਅਜ਼ਮਾਇਸ਼ ਹੈ, ਜੇ ਹੈਗਾ ਫਿਰ ਜ਼ਿਆਦਾ ਅਜ਼ਮਾਇਸ਼ ਹੈ। ਤਾਂ ਫਿਰ ਕਹਿੰਦਾ ਫਕੀਰ, ਐ ਮੇਰੇ ਸੋਹਣਿਆ ਰੱਬਾ, ਜਿਹੜੀ ਮਿੱਟੀ ਏ ਸੋਨੇ ਦੇ ਮੁੱਲ ਹੋ ਗਈ। ਜਿਵੇਂ ਇੱਟਾਂ ਨੇ, ਜੀ ਜੀ ਕਦੀ 100 ਰੁਪਏ ਦੀ 1000 ਹੁੰਦੀ ਸੀ, ਅੱਜ 15,000 ਦੀ, 10,000 ਦੀ, 20,000 ਦੀ ਇੱਟ, 20,000 ਦੀ 1000 ਇੱਟ। ਤੇ ਕਹਿੰਦਾ ਮਾੜਾ ਬੰਦਾ ਕਿੱਥੋਂ ਇੱਟਾਂ ਲੈ ਕੇ ਆਏਗਾ? ਉਹ ਮਿੱਟੀ ਤੇ ਸੋਨੇ ਨਾਲ ਮਹਿੰਗੀ ਹੋ ਗਈ ਏ। ਅਸੀਂ ਗਰੀਬ ਬੰਦੇ, ਅਸੀਂ ਮਾੜੇ ਬੰਦੇ, ਮਸਕੀਨ ਬੰਦੇ, ਅਸੀਂ ਕਿਹੜੀ ਸ਼ਹਿਰ ਦਾ ਕੁੱਲਾ ਛੱਤ ਲਈ? ਸਾਡੇ ਕੋਲ ਪੈਸੇ ਕੋਈ ਨਹੀਂ। ਮਿੱਟੀ ਦਾ ਕੁੱਲਾ ਛੱਤਾਂ ਦੇ ਸਾਡੇ ਕੋਈ ਪੈਸੇ ਨਹੀਂ ਹੈਗੇ, ਅਸੀਂ ਨਹੀਂ ਛੱਡ ਸਕਦੇ, ਸਾਡੇ ਕੋਈ ਨਹੀਂ, ਕੋਈ ਸਾਡੀ ਕੈਪੈਸਿਟੀ ਨਹੀਂ ਹੈ, ਸਾਡੀ ਕੋਈ ਦੌਲਤ ਨਹੀਂ। ਤੇ ਸੋਹਣਿਆ ਰੱਬਾ, ਤੇ ਇਹ ਜ਼ਿੰਦਗੀ ਇੱਕ ਸ਼ੀਸ਼ਾ ਹੈ। ਜ਼ਿੰਦਗੀ ਕੀ ਹੈ? ਸ਼ੀਸ਼ਾ। ਸ਼ੀਸ਼ੇ ਨਾਲੋਂ ਨਾਜ਼ੁਕ ਹੈ, ਤੇ ਨਾਜ਼ੁਕ ਚੀਜ਼ਾਂ ਟੁੱਟ ਜਾਂਦੀਆਂ ਨੇ। ਖੇਡ ਦੇ ਵਿੱਚ, ਜ਼ਿੰਦਗੀ ਦੀ ਖੇਡ ਦੇ ਵਿੱਚ ਇਹ ਸ਼ੀਸ਼ਾ ਟੁੱਟ ਜਾਂਦਾ ਹੈ, ਜ਼ਿੰਦਗੀ ਦਾ ਸ਼ੀਸ਼ਾ ਟੁੱਟ ਜਾਂਦਾ ਹੈ। ਇਹ ਹਜ਼ਰਤ ਇਨਸਾਨ, ਜ਼ਿੰਦਗੀ ਸ਼ੀਸ਼ੇ ਹੈ, ਉਹ ਵੀ ਨਾਜ਼ੁਕ ਹੈ। ਤੁਸੀਂ ਖੇਡਦੇ ਰਹਿੰਦੇ ਹੋ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਉੱਥੇ ਜਾਣਾ, ਇੱਧਰ ਨੂੰ ਜਾਣਾ, ਹੈ ਕਿਸੇ ਤੂੰ ਵੱਜਾ ਮੇਰੇ 'ਚ, ਮੈਂ ਵੱਜਾ ਤੇਰੇ 'ਚ, ਟੁੱਟ ਗਿਆ ਸ਼ੀਸ਼ਾ। ਜੀ ਤੁਸੀਂ ਮੇਰੇ 'ਚ ਵੱਜੇ, ਸ਼ੀਸ਼ਾ ਸ਼ੀਸ਼ੇ ਨਾ ਵੱਜਾ, ਸ਼ੀਸ਼ੇ ਨੂੰ ਕੋਈ ਹੋਰ ਸ਼ੈ ਆ ਵੱਜੀ, ਸ਼ੀਸ਼ੇ ਰਿ ਗਿਆ। ਇਹ ਇਨਸਾਨ ਵੇਖਣ ਨੂੰ ਬੜਾ ਤਾਕਤਵਰ ਲੱਗਦਾ ਹੈ, ਤੇ ਤਕਲੀਫ ਇੱਕ ਸੂਈ ਨਹੀਂ ਬਰਦਾਸ਼ਤ ਨਹੀਂ ਕਰ ਸਕਦਾ, ਸ਼ੀਸ਼ੇ ਤੋਂ ਵੀ ਨਾਜ਼ੁਕ। ਫਕਰਾ ਫਰਮਾ ਰਹੇ ਨੇ, ਇਹ ਹਜ਼ਰਤ ਇਨਸਾਨ, ਇਹ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਡਦੇ ਰਹਿੰਦੇ ਹੋ। ਮੈਂ ਆ ਰਿਹਾ ਤੇ ਮੈਂ ਜਾ ਰਿਹਾ, ਮੈਂ ਆ ਰਿਹਾ ਤੇ ਮੈਂ ਜਾ ਰਿਹਾ ਦਾ ਧਿਆਨ ਨਾਲ ਜਾਇਆ ਕਰੋ, ਧਿਆਨ ਨਾਲ ਵਾਪਸ ਆਇਆ ਕਰੋ। ਮਤਲਬ ਕਿ ਬੰਦਾ ਲੈਂਦੇ ਹੋ ਰਾਹ ਜਾਂਦੇ ਆ, ਜਾਂ ਆਉਂਦੇ ਆ, ਆਪਣੇ ਰਾਹ ਜਾਓ, ਆਪਣੇ ਰਾਹ ਲੱਗੇ ਆਓ, ਕਿਸੇ ਨੂੰ ਬਚਾਓ, ਆਪ ਵੀ ਬਚੋ, ਕਿਸੇ ਨੂੰ ਬਚਾਓ। ਸਰਕਾਰ ਫਰਮਾਉਂਦੇ ਨੇ ਤੁਸੀਂ ਇਹ ਕੋਈ ਤੁਹਾਨੂੰ ਅੱਲਾ ਹੁਨਰ ਦੇਵੇ ਨਾ, ਤੇ ਲੋਕਾਂ ਨੂੰ ਸਿਖਾ ਦਿਆ ਕਰੋ। ਜੇ ਤੁਹਾਨੂੰ ਕੋਈ ਅੱਲਾ ਚੀਜ਼ ਦੇਵੇ ਤਾਂ ਪਬਲਿਕ ਨੂੰ ਸਿਖਾਓ, ਆਮ ਲੋਕਾਂ ਨੂੰ ਸਿਖਾਓ। ਕੋਈ ਕਾਨੂੰਨ ਜਾਣਦੇ ਹੋ, ਕੋਈ ਹਿਕਮਤ ਜਾਣਦੇ ਹੋ, ਲੋਕਾਂ ਨੂੰ ਨਾਲ ਦੱਸਿਆ ਕਰੋ। ਲੋਕਾਂ ਨੂੰ ਪਤਾ ਲੱਗੇਗਾ, ਮੁਆਸ਼ਰੇ ਤਾਕਤਵਰ ਬਣਨਗੇ, ਮੁਆਸ਼ਰੇ ਬਾਸ਼ੌਰ ਹੋਣਗੇ। ਤੇ ਫਰਮਾਉਂਦੇ ਨੇ ਕਿ ਤੁਸੀਂ ਇੱਕ ਮਾਹਰ ਡਰਾਈਵਰ ਹੋ, ਬੜੇ ਜ਼ਬਰਦਸਤ ਡਰਾਈਵਿੰਗ ਤੁਸੀਂ ਕਰ ਰਹੇ ਹੋ, ਰੋਡ ਤੇ ਜਾ ਰਹੇ ਹੋ, ਟ੍ਰੈਫਿਕ ਦੇ ਕਾਨੂੰਨ ਨੂੰ ਸਮਝਦੇ ਹੋ, ਉਹਨਾਂ ਤੇ ਅਮਲ ਕਰਦੇ ਹੋ। ਹੁਣ ਅੱਗੋਂ ਆਉਣ ਵਾਲਾ ਬੰਦਾ, ਉਹ ਨਾ ਟ੍ਰੈਫਿਕ ਜਾਣਦਾ, ਨਾ ਟ੍ਰੈਫਿਕ ਦੇ ਜਿਹੜੇ ਕਾਨੂੰਨ ਨੇ ਉਹ ਤੇ ਅਮਲ ਕਰਦਾ, ਉਹ ਤੁਹਾਡੀ ਗੱਡੀ 'ਚ ਗੱਡੀ ਮਾਰ ਦੇਵੇ, ਤੁਹਾਡੀ ਐਕਸਪਰਟੀ ਕਿੱਧਰ ਜਾਏਗੀ? ਇਸ ਲਈ ਨਾਲ ਦਿਆਂ ਨੂੰ ਸਿਖਾਓ, ਇਹ ਧਰਤੀ ਤੇ ਟੁਰਨ ਵਾਲੇ ਲੋਕਾਂ ਦੀ ਐਜੂਕੇਸ਼ਨ ਕਰੋ, ਇਹਨਾਂ ਨੂੰ ਦੱਸੋ ਕਿ ਜ਼ਮੀਨ ਤੇ ਟੁਰਨਾ ਕਿਵੇਂ। ਅੱਗੇ ਕੀੜੀਆਂ ਜਾਂਦੀਆਂ, ਹੁਣ ਜੇਕਰ ਤੇ ਪੈਰ ਕਾਲਾ ਮੋੜੇ ਇੰਜ ਉਠਾਈਦਾ ਨਹੀਂ। ਬੜੀ ਕਾਰ ਤੈਨੂੰ ਜੇ ਮੰਜ਼ਲਾਂ ਦੀ, ਉਹ ਤੇ ਇਥੋਂ ਕੋੜਿਆ ਰਾਹ ਬਲਾਈ ਦਾ ਨਹੀਂ। ਤੂੰ ਮਾੜਿਆਂ ਨੂੰ ਮਿੱਧ ਕੇ ਲੰਘ ਜਾਣਾ, ਛੁੱਟਾ ਪਾ ਕੇ ਲੰਘ ਜਾਣਾ, ਮਾਰ ਕੇ ਲੰਘ ਜਾਣਾ। ਤੈਨੂੰ ਤਰੀਕਾ ਕਾਰ ਨਹੀਂ ਹੈਗਾ ਜ਼ਮੀਨ ਤੇ ਟੁਰਨ ਦਾ, ਤੈਨੂੰ ਕਿਸੇ ਸਿਖਾਇਆ ਨਹੀਂ, ਉਹ ਤੈਨੂੰ ਕਿਸੇ ਦੱਸਿਆ ਨਹੀਂ ਕਿ ਜ਼ਮੀਨ ਤੇ ਕਿਵੇਂ ਟੁਰਨਾ ਹੈ। ਤੂੰ ਹਰ ਕਿਸੇ ਨੂੰ ਕੀੜਾ ਮਕੌੜਾ ਸਮਝਣਾ, ਤੇ ਜਦੋਂ ਤੂੰ ਕੱਲ ਨੂੰ ਮਿੱਟੀ ਬਣੇਗਾ ਨਾ, ਤੇ ਫਿਰ ਕੀੜੇ ਬਹੁਤ ਸਾਰੇ ਹੈਗੇ ਨੇ ਜਿਹੜੇ ਭੁੱਖੇ ਲੱਗੇ ਫਿਰਦੇ ਨੇ। ਅਜੇ ਵੀ ਕਈ ਕੀੜੇ ਚੱਕ ਵੱਢ ਕੇ ਵੇਖਦੇ ਨੇ, ਉਹ ਜਿਉਂਦਾ ਹੈ ਕਿ ਮਰਿਆ। ਤੇ ਮੇਰੀ ਸਰਕਾਰ ਫਰਮਾਉਂਦੇ ਨੇ ਕਿ ਅਸੀਂ ਨਾਦਾਨ ਲੋਕ ਹਾਂ,
ਦੁਨੀਆਦਾਰ ਆ, ਇਨਸਾਨ ਆ, ਸਾਡੇ ਕੋਲ ਇਹਨਾਂ ਨੌਲੇਜ ਨਹੀਂ, ਅਸੀਂ ਨਾਦਾਨ ਆ। ਅਸੀਂ ਜ਼ਿੰਦਗੀ ਦੇ ਸ਼ੀਸ਼ੇ ਦੀ ਹਿਫਾਜ਼ਤ ਨਹੀਂ ਕਰ ਸਕਦੇ, ਜ਼ਿੰਦਗੀ ਦੇ ਸ਼ੀਸ਼ੇ ਨੂੰ ਨਹੀਂ ਸਮਝ ਸਕਦੇ। ਸਾਡੇ ਕੋਲ ਇੰਨੀ ਹਿਕਮਤ ਨਹੀਂ, ਸਾਡੇ ਕੋਲ ਇੰਨਾ ਨੌਲੇਜ ਨਹੀਂ, ਸਾਡੇ ਕੋਲ ਇੰਨਾ ਇਲਮ ਨਹੀਂ ਕਿ ਅਸੀਂ ਜ਼ਿੰਦਗੀ ਨੂੰ ਸਮਝ ਸਕੀਏ, ਜ਼ਿੰਦਗੀ ਦੇ ਮਾਮਲਾਤ ਨੂੰ ਸਮਝ ਸਕੀਏ, ਜ਼ਿੰਦਗੀ ਦੀ ਸੁਬਾਹ ਸ਼ਾਮ ਨੂੰ ਅਸੀਂ ਫੋਲੋ ਕਰ ਸਕੀਏ, ਸਮਝ ਸਕੀਏ, ਅੰਡਰਸਟੈਂਡ ਕਰ ਸਕੀਏ। ਸਾਡੇ ਕੋਲ ਇੰਨਾ ਦਿਮਾਗ ਹੀ ਨਹੀਂ ਹੈਗਾ। ਇਹ ਤੇ ਅੱਲਾਹ ਤਾਲਾ ਨੇ ਇੱਕ ਇਮਤਿਹਾਨ ਪਾਇਆ। ਮੇਰੀ ਸਰਕਾਰ ਫਰਮਾਉਂਦੇ ਨੇ, ਇਹ ਮੇਰੇ ਹਜ਼ਰਤ ਇਨਸਾਨ, ਤੁਹਾਨੂੰ ਅਗਰ ਪਤਾ ਲੱਗੇ ਤਾਂ ਕੀਮਤੀ ਹੁੰਦਾ ਕੀ ਹੈ, ਇਹ ਜ਼ਿੰਦਗੀ ਕਿੰਨੀ ਕੀਮਤੀ ਹੈ, ਇਹ ਤੁਹਾਡੀ ਜਾਨ ਕਿੰਨੀ ਕੀਮਤੀ ਹੈ, ਇਹ ਲਮਹਾਤ ਕਿੰਨੇ ਕੀਮਤੀ ਨੇ, ਇਹ ਕੌਲ ਬੋਲੇ ਜਾ ਰਹੇ ਨੇ ਕਿੰਨੇ ਕੀਮਤੀ ਨੇ, ਇਹਦੀ ਬਾਤ ਉਤੋਂ ਅਸਮਾਨ ਤੋਂ ਆਈ ਹੈ ਕਿੰਨੀ ਕੀਮਤੀ ਹੈ, ਇਹ ਨਬੀ ਸਾਨੂੰ ਸੱਦੇ ਦੇ ਗਏ ਨੇ ਕਿੰਨੇ ਕੀਮਤੀ ਨੇ, ਇਹ ਵਲੀ ਸਾਨੂੰ ਮੈਸੇਜ ਦੇ ਗਏ ਨੇ ਕਿੰਨੇ ਕੀ, ਤੁਹਾਨੂੰ ਪਤਾ ਹੀ ਨਹੀਂ ਕੀਮਤੀ ਆਖਦੇ ਕਿਹਨੂੰ। ਔਰ ਤੁਸੀਂ ਨੇ ਹੋਰ ਚੀਜ਼ਾਂ ਨੂੰ ਕੀਮਤੀ ਸਮਝਦੇ ਹੋ। ਤੁਸੀਂ ਸਮਝਦੇ ਮਕਾਨ ਬੜਾ ਕੀਮਤੀ ਹੁੰਦਾ, ਤੁਸੀਂ ਸਮਝਦੇ ਕੋਠੀ ਬੜੀ ਕੀਮਤੀ ਹੁੰਦੀ ਹੈ, ਤੁਸੀਂ ਸਮਝਦੇ ਕਾਰ ਬੜੀ ਕੀਮਤੀ ਹੁੰਦੀ ਹੈ, ਤੁਸੀਂ ਸਮਝਦੇ ਲਿਬਾਸ ਜਿਹੜਾ ਪਾਇਆ ਬੜਾ ਕੀਮਤੀ ਹੁੰਦਾ ਹੈ। ਔਰ ਨਹੀਂ, ਇਹ ਤੁਸੀਂ ਜੰਮ ਪਏ ਹੋ ਨਾ, ਇਹ ਬੜੀ ਕੀਮਤ ਹੈ। ਇਹ ਤੁਹਾਨੂੰ ਜਿਹੜੇ ਸਾਹ ਮਿਲੇ ਨਾ, ਇਹਦੀ ਬੜੀ ਕੀਮਤ ਹੈ। ਇੱਕ ਦਿਹਾੜੀ ਤੁਸੀਂ ਸਾਫ਼ ਸੁਥਰੀ ਗੁਜ਼ਾਰ ਵਾਲੀ ਹੈ, ਬੜੀ ਕੀਮਤ ਤੁਹਾਡੀ। ਇੱਕ ਰਾਤ ਤੁਹਾਡੀ ਅੱਛੀ ਵਾਲੀ ਗੁਜ਼ਰ ਗਈ ਹੈ, ਇਹ ਬੜੀ, ਇਹ ਸਮਝ ਲਓ ਤੁਸੀਂ ਬੜੀ, ਆਪ ਤੁਹਾਨੂੰ ਕੀਮਤੀ ਹੋਣ ਦਾ ਪਤਾ ਲੱਗ ਗਿਆ ਹੈ। ਤੁਹਾਨੂੰ ਤਾਂ ਇਹ ਨਹੀਂ ਪਤਾ ਕਿ ਕੀਮਤੀ ਆਖਦੇ ਕਿਹਨੂੰ ਨੇ, ਕੀਮਤੀ ਦੇ ਮਹਿਣੇ ਕੀ ਹੁੰਦੇ ਨੇ। ਔਰ ਤੁਸੀਂ ਜੰਮ ਪਏ ਹੋ, ਦੁਨੀਆ ਤੇ ਆ ਗਿਆ, ਤੁਸੀਂ ਬਹੁਤ ਕੀਮਤੀ ਹੋ। ਤੁਹਾਨੂੰ ਰੱਬ ਨੇ ਬਣਾਇਆ, ਤੁਹਾਨੂੰ ਅੱਲਾਹ ਤਾਲਾ ਨੇ ਬਣਾਇਆ ਆਪਣੇ ਹੁਕਮ ਨਾਲ, ਆਪਣੇ ਅਮਰ ਨਾਲ। ਤੁਸੀਂ ਕੀਮਤੀ ਹੋ ਔਰ ਕੀਮਤੀ ਰਹੋ। ਆਪਣੀ ਤਾਕਤ ਨੂੰ ਬਚਾ ਕੇ ਰੱਖੋ, ਆਪਣੀ ਰੂਹ ਨੂੰ ਆਲਾਇਸ਼ਾਂ ਤੋਂ ਬਚਾ ਕੇ ਰੱਖੋ, ਆਪਣੇ ਦਿਲ ਨੂੰ ਸਾਫ਼ ਰੱਖੋ, ਆਪਣੀਆਂ ਨਜ਼ਰਾਂ ਨੂੰ ਸਾਫ਼ ਰੱਖੋ, ਆਪਣੇ ਅਫਕਾਰ ਨੂੰ ਸਾਫ਼ ਰੱਖੋ, ਆਪਣੇ ਖਿਆਲਾਤ ਨੂੰ ਸਾਫ਼ ਰੱਖੋ। ਇਹ ਤੁਹਾਡੀ ਕੀਮਤ ਹੈ। ਅੱਛੀਆਂ ਮਹਿਫਲਾਂ 'ਚ ਬਵੋ, ਜਾ ਕੇ ਚੰਗਿਆਂ ਲੋਕਾਂ ਦੇ ਜਾ ਕੇ ਲੜ ਲੱਗੋ, ਸੁੱਚੀਆਂ ਔਰ ਆਲਾ ਸੰਗਤਾਂ ਦਾ ਹਿੱਸਾ ਬਣੋ। ਇਹ ਤੁਹਾਡੀ ਕੀਮਤ ਹੈ। ਨਾ ਕਿ ਦਿਨ ਉੱਥੇ ਗੁਜ਼ਾਰ ਛੱਡਿਆ ਲੁੱਟਣਾ ਤਰ੍ਹਾਂ, ਰਾਤ ਉੱਥੇ ਗੁਜ਼ਾਰ ਛੱਡਿਆ ਵਾਰਾ ਕਰਦਗਾ ਅੰਤਰ। ਤੁਹਾਨੂੰ ਕੀ ਪਤਾ ਹੋਵੇ ਕਿਸੇ ਲੰਮੇ ਕੀ ਹੋਣ ਵਾਲਾ ਹੈ? ਪਤਾ ਇਸ ਗੱਲ ਦਾ ਤੁਹਾਨੂੰ? ਕਿਸੇ ਨੂੰ ਅੱਜ ਕਿਸੇ ਦੀ, ਕੱਲ ਨੂੰ ਕਿਸੇ ਦੀ ਹੈ। ਹਾਂ, ਕਿਸੇ ਚੀਜ਼ ਤੇ ਕਿਸੇ ਨੂੰ ਮਾਣ ਕਾਦਾ, ਜਿੰਦ ਤੀਕ ਜਦ ਆਪਣੀ ਨਹੀਂ ਬਣਦੀ, ਦਾਵਾ ਕਰੇ ਤੇ ਕਰੇ ਇਨਸਾਨ ਕਾਦਾ। ਮੇਰੇ ਸਰਕਾਰ ਫਰਮਾਉਂਦੇ ਨੇ, ਇਹ ਹਜ਼ਰਤ ਇਨਸਾਨ ਇੱਕ ਬਹੁਤ ਡੂੰਘਾ ਭੇਤ ਹੈ। ਕੀਮਤੀ ਹੋਣ ਦਾ ਤੈਨੂੰ ਪਤਾ ਲੱਗ ਜਾ ਕਿ ਕਿਹੜੀ ਚੀਜ਼ ਤੇਰੇ ਲਈ ਕੀਮਤੀ ਹੈ। ਇੱਕ ਡੂੰਘਾ ਭੇਤ, ਇੱਕ ਬੜੀ ਵੱਡੀ ਮਾਰਫਤ ਹੈ। ਹਰ ਬੰਦੇ ਨੂੰ ਨਹੀਂ ਪਤਾ ਕਿ ਕਿਹੜੀ ਚੀਜ਼ ਕੀਮਤੀ ਹੈ। ਉਹ ਸਮਝਦਾ ਖੋਰੇ ਇਹ ਜੋ ਮੈਂ ਲਈ ਬੈਠਾ ਹੀ ਬੜਾ ਕੀਮਤੀ ਨਹੀਂ, ਇਹ ਜੋ ਤੂੰ ਲਈ ਬੈਠਾ ਤੇਰਾ ਹੈ ਹੀ ਨਹੀਂ। ਤੂੰ ਉਹ ਚੀਜ਼ਾਂ ਵੇ ਜਿਹੜੀ ਨਾਲ ਲੈ ਕੇ ਜਾਣੀਆਂ, ਤੂੰ ਉਹ ਗੱਲਾਂ ਪੱਲੇ ਬੰਨ ਜਿਹੜੇ ਕੱਲ ਨੂੰ ਤੇਰੇ ਨਾਲ ਲੈ ਕੇ ਜਾਣੀ। ਜਿਵੇਂ ਪੀਰ ਸੈयद ਦੀਵਾਨ ਕਿਬਲਾ ਉਲਫਤ ਤਨਵੀਰ ਬੁਖਾਰੀ ਜਿਹੜੀ ਚੀਜ਼ਾਂ ਨਾਲ ਲੈ ਕੇ ਗਏ ਨੇ, ਉਹ ਚੀਜ਼ਾਂ ਨਾਲ ਲੈ ਜਾਓ। हजरत साहब ਤੁਹਾਨੂੰ ਇਹ ਮੈਸੇਜ ਦੇ ਰਹੇ ਨੇ, ਮੇਰੇ ਆਕਾ ਤੁਹਾਨੂੰ ਇਹ ਮੈਸੇਜ ਦੇ ਰਹੇ ਨੇ ਕਿ ਹਜ਼ਰਤ ਇਨਸਾਨ ਯਾਰ ਜੇ ਜਦੋਂ ਸਰਕਾਰ ਨੇ, ਸਰਕਾਰ ਮੁਸਤਫਾ ਸੱਲੱਲਾਹੁ अलैहि वसल्लम ਨੇ ਬੁੱਤ ਢਾਏ ਸਨ ਸਾਰੇ ਕਾਬੇ ਦੇ ਬੁੱਤ। ਜੀ ਕਿੰਨਾ ਬੁੱਤ ਸੀ? 360 ਬੁੱਤ, ਜਿਹੜੇ ਮੌਲਾ ਅਲੀ ਨੇ ਵੀ ਤੋੜੇ, ਜੀ ਆਪ ਨੇ ਵੀ ਤੋੜੇ। ਹੈ ਜੀ, ਜੀ ਬੇਸ਼ੱਕ। ਉਹ ਸੀਨ ਹੈ, ਜੀ ਉਹ ਸੀਨ ਹੈ। ਜੀ 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 ਤੁਹਾਡੇ ਅੱਖਾਂ ਸਾਹਮਣੇ ਕੋ 360 ਬੁੱਤਾਂ ਦੇ ਧੌਣ ਲੱਥੀਆਂ ਪਈਆਂ ਨੇ। ਉਹ ਵੱਡੇ ਵੱਡੇ ਬੁੱਤ ਜਿਨ੍ਹਾਂ ਦੇ ਚੜਾਵੇ ਚੜਦੇ ਸਨ, ਸੋਨੇ ਦੇ ਚੜਾਵੇ, ਚਾਂਦੀਆਂ ਦੇ ਚੜਾਵੇ, ਬੰਦਿਆਂ ਦੇ ਚੜਾਵੇ, ਡੰਗਰਾਂ ਦੇ ਚੜਾਵੇ, ਜ਼ਮੀਨਾਂ ਦੇ ਚੜਾਵੇ, ਬੁੱਤ ਲੈਂਦੇ ਸਨ ਬੁੱਤ। ਤੇ ਮੇਰੀ ਸਰਕਾਰ ਨੇ ਆ ਕੇ ਉਹ ਸਾਰੇ ਕੁਫਰ ਦੇ ਬੁੱਤ ਤੋੜ ਦਿੱਤੇ, ਸਾਰੇ ਕੁਫਰ ਦੇ ਬੁੱਤ ਤੋੜੇ। ਹੈ ਤੁਹਾਨੂੰ ਯਾਦ ਨਹੀਂ ਤਾਰੀਖ? ਤੁਸੀਂ ਪੜ੍ਹੀ ਨਹੀਂ ਤਾਰੀਖ? ਉਹ ਬੁੱਤਾਂ ਦੇ ਪੁਜਾਰੀਓ, ਔਰ ਰੱਬ ਨੂੰ ਕਿਉਂ ਨਹੀਂ ਮੰਨਦੇ? ਜਿਹੜਾ ਤੁਹਾਡੇ ਅੰਦਰ ਵੀ, ਜਿਹੜਾ ਤੁਹਾਡੇ ਬਾਹਰ ਵੀ ਹੈ, ਜਿਹੜਾ ਤੁਹਾਡੀ ਜ਼ਿੰਦਗੀ ਦਾ ਵੀ ਮਾਲਕ ਹੈ, ਜਿਹੜਾ ਤੁਹਾਡੀ ਮੌਤ ਦਾ ਵੀ ਮਾਲਕ ਹੈ, ਜਿਹੜਾ ਤੁਹਾਡੀ ਕਬਰ ਦਾ ਵੀ ਮਾਲਕ ਹੈ। ਕਬਰ ਤੋਂ ਲੈ ਕੇ ਹਸ਼ਰ ਤੱਕ ਤੁਹਾਡੇ ਉਹਦੇ ਨਾਲ ਰਾਬਤੇ ਨੇ। ਜੋ ਟੋਟੇ ਟੋਟੇ ਜ਼ਮੀਨ ਬਾਹਾਂ ਹੋ ਜਾਣੀ, ਟੋਟੇ ਟੋਟੇ ਲੱਤਾਂ ਹੋ ਜਾਣੀਆਂ, ਨਾ ਵਜੂਦ ਰਹਿਣਾ, ਕੋਈ ਸ਼ੈ ਨਹੀਂ ਰਹਿਣੀ, ਉਸ ਤੋਂ ਕੌਣ ਤੁਹਾਡੀ ਗੱਲ ਸੁਣੇਗਾ? ਸਵਾ ਰੱਬ ਤੋਂ। ਫਕੀਰ ਆਂਦਾ ਆਪਣੇ ਰੱਬ ਨਾਲ ਯਾਰੀ ਲਾਓ। ਇਸ ਵੇਲੇ ਕਿ ਟੋਟੇ ਟੋਟੇ ਹੋ ਜਾਓ, ਮਿੱਟੀ ਦੇ ਵਿੱਚ ਮਿੱਟੀ ਹੋ ਜਾਓ, ਤੁਹਾਡੀ ਲਾਸ਼ ਵੀ ਨਾ ਲੱਭੇ, ਤੁਹਾਡਾ ਬੋਟੀ ਵੀ ਨਾ ਲੱਭੇ, ਤੁਹਾਡੀ ਆਪਣੇ ਮਾਲਕ ਨਾਲ ਤਲਕ ਪੈਦਾ ਕਰੋ। ਦੁਨੀਆ 'ਚ ਡੁੱਬੇ ਪਏ ਹੋ ਸਾਰੇ, ਦੁਨੀਆ 'ਚ ਡਿੱਗੇ ਪਏ ਹੋ ਸਾਰੇ, ਦੁਨੀਆ ਦੀ ਲਾਲਚ 'ਚ ਅੰਨੇ ਹੋਏ ਪਏ ਸਾਰੇ। ਕੋਈ ਖੁਦਾ ਦਾ ਖੌਫ ਕਰੋ, ਕੋਈ ਖੁਦਾ ਦਾ ਖੌਫ ਕਰੋ, ਕੋਈ ਸੋਚੋ। ਹੈ ਆਪ ਫਰਮਾਉਂਦੇ ਨੇ ਹਜ਼ਰਤ ਇਨਸਾਨ ਉੱਤੇ ਖਾਲੀ
ਮੰਦਰ ਸਖਣਾ ਮੰਦਰ ਜਿਹਦੇ 'ਚ ਕੋਈ ਪੁਜਾਰੀ ਨਹੀਂ ਹੈਗਾ, ਜਿਹਦੇ 'ਚ ਕੋਈ ਅੱਲਾ ਵਾਲੀ ਸ਼ੈ ਨਹੀਂ ਹੈਗੀ, ਜਿਹਦੇ 'ਚ ਕੱਖ ਵੀ ਨਹੀਂ ਹੈਗਾ, ਜਿਹਦੇ 'ਚ ਕੋਈ ਪੁਜਾਰੀ ਨਹੀਂ, ਸਿਰਫ ਬੁੱਤ ਹੀ ਬੁੱਤ ਵੱਡੇ ਪੈ ਨੇ ਹੈ। ਤੇ ਸਵਾ ਅੱਲਾ ਤੋਂ ਕੁਛ ਵੀ ਨਜ਼ਰ ਨਹੀਂ ਆ ਰਿਹਾ, ਅੱਲਾ ਹੀ ਅੱਲਾ ਨਜ਼ਰ ਆ ਰਿਹਾ, ਕੋਈ ਬੁੱਤ ਨਹੀਂ ਬੋਲ ਰਿਹਾ, ਸਿਰਫ ਰੱਬ ਨਜ਼ਰ ਆ ਰਿਹਾ ਬੇਸ਼ੱਕ ਤੇ ਰੱਬ ਦਾ ਨੂਰ ਨਜ਼ਰ ਆ ਰਿਹਾ। ਤੇ ਆ ਜਿੰਨੇ ਵੀ ਬੁੱਤ ਨੇ ਨਾ, ਤਾਕਤ ਵਾਲੇ ਕੋ ਜਾਣਾ ਬੁੱਤ ਦੀ ਪੂਜਾ, ਜੀ ਦੌਲਤ ਵਾਲੇ ਕੋ ਜਾਣਾ ਬੁੱਤ ਦੀ ਪੂਜਾ, ਮਾਣ ਵਾਲੇ ਕੋ ਜਾਣਾ ਬੁੱਤ ਦੀ ਪੂਜਾ, ਹਕੂਮਤ ਵਾਲੇ ਕੋ ਜਾਣਾ ਬੁੱਤ ਦੀ ਪੂਜਾ ਬੇਸ਼ੱਕ ਹੈ। ਤੇ ਬੁੱਤ ਦੀ ਪੂਜਾ ਨਾ ਕਰੋ, ਆਪਣੇ ਰੱਬ ਨੂੰ ਸਵਾਲ ਕਰੋ, ਆਪਣੇ ਰੱਬ ਅੱਗੇ ਝੁਕੋ, ਆਪਣੇ ਰੱਬ ਅੱਗੇ ਆਇਜ਼ੀ ਕਰੋ, ਰੱਬ ਅੱਗੇ ਰਿਕੁਐਸਟ ਕਰੋ, ਆਪਣੇ ਰੱਬ ਅੱਗੇ ਸਵਾਲ ਕਰੋ, ਆਪਣੇ ਰੱਬ ਅੱਗੇ ਤਰਲਾ ਮਿਹਨਤ ਕਰੋ। ਤੇ ਇਹੋ ਹੀ ਅੱਜ ਦੀ ਸਾਡੀ ਫਕਰ ਫਕੀਰੀ ਦਾ ਲੁਬੇ ਲੁਬਾਬ ਸੀ।